ਆਵਾਂਗੇ ਹੁਣ ਫਿਰ ਤੁਹਾਨੂੰ ਦਿਖਾਈਏ ਫਿਰ 1 2 3 ਤੇ ਅੱਬੂ ਜਾਨ ਇਥੋਂ ਬਣਿਆ ਤੂੰ ਨਾ ਦੇਖੋ ਆਇਆ ਵਾਪਸ ਘਰ ਜੀ ਆ ਗਏ ਆਂਗੇ ਤੇ ਇਹ ਵੀ ਕੋਈ ਨਵੀਂ ਨਸਲ ਦੀ ਉਹਨਾਂ ਨੇ ਇੱਥੇ ਮਿਰਚਾਂ ਲਾਈਆਂ ਨਹੀਂ ਆ ਅੱਬੂ ਜਾਨ ਇਹ ਦੇਖੋ ਬਰੀਕ ਜੀਆਂ ਨੇ ਜੀ ਖਿਦਮਤ ਤੇ ਹਾਜ਼ਰ ਹੈ ਜੀ ਆਪਣੀ ਬਿੱਲ ਦੀ ਰਸੀਦ ਚੈੱਕ ਕਰੋ ਬਿੱਲ ਕਿੰਨਾ ਆਇਆ ਹੈਗਾ 57 ਅੱਗੇ ਤਾਂ ਦਾਦਾ ਥੋੜਾ ਬਿੱਲ ਭੇਜਦਾ ਰਿਹਾ ਦੇਵੇ ਅੱਲਾਹ ਜੋ ਰਹਿਮਤ ਕਰੇ ਲੇਕਿਨ ਸਾਡੇ ਤੇ ਵੀ ਉਹਨੇ ਕਰਮ ਨਵਾਜ਼ੀ ਕਰ ਹੀ ਦਿੱਤੀ ਹੈ। ਵੈਲਕਮ ਬੈਕ ਜੀ अस्सलाम वालेकुम जी की हाल चाल ने सारे देखने वाले तमाम बहन भाइयों का सी मेहनत करने सारे देखने वाले तमाम बहन भाई बिल्कुल ठीक ठाक होवन गए तो अलहमदुलिल्लाह जी असी बिल्कुल ठीक ठाक आंगे ਤੇ ਆਪਣਾ ਜੀ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਹੋਣਾ ਅਸੀਂ ਸ਼ੁਰੂ ਤੋਂ ਲੱਗ ਕੇ ਐਂਡ ਤੱਕ ਮੁਕੰਮਲ ਬਾਤ ਕਰਨਾ ਹੈਗਾ ਜਿਸ ਤਰ੍ਹਾਂ ਅਸੀਂ ਦੇਖ ਰਹੇ ਹੋਗੇ ਇੱਥੇ ਫਿਰਦਾ ਆ ਗਿਆ ਅੰਕਲ ਔਰ ਜੀ ਇਹਨਾਂ ਭੈਂਸਾਂ ਦੀ ਖਿਦਮਤ ਕਰ ਰਹੇ ਨੇਗੇ ਸੈਕੰਡ ਟਾਈਮ ਦਾ ਚਾਰਾ ਵਗੈਰਾ ਜੇ ਇਹਨਾਂ ਨੇ ਖਿਲਾ ਰਹੇ ਨੇਗੇ ਉਦੋਂ ਪਾਣੀ ਵਗੈਰਾ ਪਿਲਾਉਂਦੇ ਫਿਰਦੇ ਨੇਗੇ ਹਮੇਸ਼ਾ ਤੁਹਾਨੂੰ ਦਿਖਾਉਂਦਾ ਹੁੰਦਾ ਇੱਥੇ ਭੈਂਸਾਂ ਬੰਨੀਆਂ ਹੁੰਦੀਆਂ ਨੇਗੀਆਂ ਇਹ ਸਾਡੇ ਪਿੰਡ ਦਾ ਜਿਵੇਂ ਕਹੋ ਨੰਬਰਦਾਰ ਦੀ ਡਾਰੀ ਹੈਗੀ ਹੈ ਵਾਲੀ ਤੇ ਸਾਡੇ ਘਰ ਦੇ ਕਰੀਬ ਹੀ ਹੈਗਾ ਅੱਗੇ ਇੱਧਰ ਸਾਡਾ ਘਰ ਹੈਗਾ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਅੱਜ ਤੁਹਾਡੇ ਲਈ ਇੱਕ ਸਰਪ੍ਰਾਈਜ਼ ਵੀ ਹੈਗਾ ਘਰ ਚੱਲ ਕੇ ਤੁਹਾਨੂੰ ਦਿਖਾਣਾ ਆ ਗਿਆ ਵੈਸੇ ਅੱਬੂ ਜਾਨ ਇਹਦੇ ਪਿੱਛੇ ਹੀ ਆਏ ਨੇਗੇ ਹੁਣ ਅਸੀਂ ਅੰਦਾਜ਼ਾ ਤਾਂ ਲਾ ਲਓ ਇਹਦੇ ਪਿੱਛੇ ਕੀ ਕਰਨ ਆਏ ਹੋਣੇ ਨੇਗੇ ਫਸਲਾਂ ਵਾਲੀ ਸਾਈਡ ਤੇ ਕਿਉਂਕਿ ਨਾ ਕੱਲ ਵੀ ਤੁਹਾਨੂੰ ਦੱਸਿਆ ਸੀ ਆਪਾਂ ਬੱਕਰੀਆਂ ਲੈ ਆਣੀਆਂ ਨੇਗੀਆਂ ਤੇ ਅੱਜ ਅੰਮੀ ਤੇ ਅੱਬੂ ਦੇਖਣ ਗਏ ਨੇ ਬੱਕਰੀਆਂ ਨਾ ਪਸੰਦ ਕਰਨ ਗਏ ਨੇਗੇ ਹਾਲੀ ਤੱਕ ਉਹਨਾਂ ਆਂਟੀ ਹੋਰਾਂ ਨੇ ਗੱਲਬਾਤ ਹੀ ਮੇਰੇ ਨਾਲ ਕੀਤੀ ਸੀ ਅਸੀਂ ਬੇਟੇ ਤੈਨੂੰ ਲੈ ਕੇ ਦੇਣੀਆਂ ਨੇਗੀਆਂ ਆਂਟੀ ਹੋਰਾਂ ਨੂੰ ਜੇ ਨਾ ਬੱਕਰੀਆਂ ਬੜੀਆਂ ਪਸੰਦ ਆਈਆਂ ਨੇਗੀਆਂ ਤੇ ਦਿਖਾਈਆਂ ਨੇ ਉਹਨਾਂ ਨੂੰ ਮੈਂ ਉਹਨਾਂ ਨੇ ਪੈਸੇ ਵਗੈਰਾ ਹਾਲੇ ਤੱਕ ਭੇਜਣੇ ਸੀ ਲੇਕਿਨ ਤੁਹਾਨੂੰ ਦੱਸਿਆ ਸੀ ਸਾਡੇ ਰਿਸ਼ਤੇਦਾਰ ਨੇਗੇ ਵਪਾਰੀ ਜਿਨ੍ਹਾਂ ਕੋਲ ਬੱਕਰੀਆਂ ਖੜੀਆਂ ਨੇਗੀਆਂ ਅੰਮੀ ਤੇ ਅੱਬੂ ਅੱਜ ਦੋਨੇ ਦੇਖਣ ਗਏ ਨੇ ਉਹਨਾਂ ਨੂੰ ਬੱਕਰੀਆਂ ਤੇ ਉਹਨਾਂ ਨੇ ਕਿਹਾ ਸੀ ਬੱਕਰੀਆਂ ਲੈ ਜਾਓ ਪੈਸੇ ਭਾਵੇਂ ਸੀ ਸਾਨੂੰ ਮਹੀਨੇ ਬਾਅਦ ਦੇ ਦਿਆ ਜੇ ਤੇ ਅੰਮੀ ਤੇ ਅੱਬੂ ਨੇ ਉਹਨਾਂ ਨੇ ਨਾਲ ਉੱਥੋਂ ਬੱਕਰੀਆਂ ਲਦਵਾਈਆਂ ਨੇਗੀਆਂ ਤੇ ਤੋੜ ਘਰ ਛੱਡ ਗਏ ਨੇ ਉਹਨਾਂ ਦਾ ਘਰ ਪੈਂਦਾ ਹੈਗਾ ਇੱਧਰ ਚਾਚੂ ਇਜਾਜ਼ ਹੋਰਾਂ ਦੇ ਘਰ ਦੇ ਅੱਗੇ ਹੀ ਹੈਗਾ ਤੇ ਉੱਥੋਂ ਫਿਰ ਉਹ ਮੋਟਰਸਾਈਕਲ ਤੇ ਇੱਥੇ ਆਪਣੇ ਘਰ ਲੈ ਆਏ ਨੇਗੇ ਤੇ ਬੱਕਰੀਆਂ ਜੇ ਘਰ ਆਈਆਂ ਖੜੀਆਂ ਅੱਬੂ ਜਾਨ ਜਿਹੜੇ ਫਸਲਾਂ ਵਾਲੀ ਸਾਈਡ ਤੇ ਆਏ ਹੋਏ ਨੇ ਜੀ घास वगैरह कट्टन ते मैं भी आया पिछे मैं क्या देखो ना हरा भरा घास खड़ा हैगा मैं अबू जान दी मैं भी नाल कोई हेल्प कराना अंकल और माशाल्लाह ठंडियां हवावां सो रहे ने इत्थे वैसे ना पक्खे पुखे की बचत है बिजली तो टेंशन कोई नहीं सकून ना बंदा फसलों च आके सो जाए जिमें ना छां वगैरह होंदी हैगी दरख्तां छां वगैरह हैगी तो इत्थे ही है ना सकून ना सो रहे ने अबू जान सामने फिरदे ने अद्धे अगे नूं ते चलने आ ना चल के देखने अबू जान है कितना घास वड्डे बा हुणे निकले नहीं तो मैं दुकान ते बैठा दुकान का दरवाज़ा बंद किया मैं क्या चलना चल के देखना अबू जान ने कितना घास वाले नाल नहीं तो कोई मैं ही हेल्प कराना ते अबू जान इथों बनया तू ना देखो आया कोई घास वगैरह खड़ा है वढ़ रहे नेगे ते बड़ी शौक ना है बकरियां खावणगियां ते उदों तुहानूं ये भी दस दईए जिहड़ी अपनियां ना 2 बकरियां लईआं ने उन्हें एक बकरी जिहड़ी उन्हें बच्चे भी दे देने तकरीबन अबू जान 3 महीने तक 3 महीने बाद उन्हें बच्चे भी दे देने जोड़ा इंशाअल्लाह कदे करके मेहनत कर रहे हैं माशाल्लाह बच्चों ਨੂੰ ਜਿਹੜੇ ਨਾ ਛੋਟੇ ਛੋਟੇ ਬੱਚੇ ਬੜੇ ਪਸੰਦ ਹੈਗੇ ਨੇ ਹਾਂਜੀ इंशाअल्लाह ताला 2-3 ਮਹੀਨਿਆਂ ਤੱਕ ਨਾ ਬੱਚੇ ਜਦੋਂ ਦੇਣਗੇ ਫਿਰ ਛੋਟੇ ਛੋਟੇ ਬੱਚੇ ਹੀ ਨਾਲ ਹੋਣਗੇ ਉਹ ਅਗਾ ਜਦੋਂ ਵੱਡੇ ਹੋਣਗੇ ਫਿਰ ਇੰਜ ਕਰਾਂਗੇ ਕਿ ਜੇ ਉਹ ਵੱਡੇ ਕਰਕੇ ਪਾਲ ਕੇ ਬੰਦਾ ਸੇਲ ਕਰ ਦਿੰਦਾ ਹਰ ਕੁਰਬਾਨੀ ਦੀ ਕੁਰਬਾਨੀ ਕੋ ਘਰ ਲਈ ਬੰਦਾ ਜਾਂ ਨਾ ਉਹਨਾਂ ਚ ਹੀ ਪਾਲ ਲੈਂਦਾ ਹੈਗਾ ਤੇ ਇਹ ਅੱਬੂ ਜਾਨ ਮਾਸ਼ਾਅल्लाह ਤੇਲ ਇੰਨੇ ਵੱਡੇ ਵੱਡੇ ਹੀ ਹੋਏ ਖੜੇ ਨੇਗੇ ਕੋਈ ਤਾਂ ਗਾਡੀ ਹੋਣ ਰਹੇ ਨੇਗੇ ਆ ਸਾਰੇ ਤੇਲਾਂ ਦੀ ਫਸਲ ਗੱਡੀ ਹੈ ਹਾਂ ਅਸੀਂ ਦੇਖਦੇ ਹੋਗੇ ਡਬਲ ਰੋਟੀਆਂ ਬ੍ਰੈਡ ਵਗੈਰਾ ਜਿਹੜੇ ਹੁੰਦੇ ਨੇ ਉਹਨਾਂ ਤੇ ਲੱਗੇ ਹੁੰਦੇ ਨੇ ਤੇਲ ਇਹ ਉਹ ਤੇਲ ਨੇਗੇ 버ਗਰਾਂ ਵਾਲੇ ਉਹ ਬ੍ਰੈਡਾਂ ਤੇ ਹੀ ਲੱਗੇ ਹੁੰਦੇ ਨੇਗੇ ਇੱਥੇ ਆ ਪਹਿਲੇ ਫੁੱਲ ਲੱਗਦੇ ਨੇਗੇ ਜੀ ਫਿਰ ਇਹਦੇ ਥੱਲੇ ਆ ਜਿਹੜਾ ਤਿਆਰ ਹੋਇਆ ਖੜਾ ਨਾ ਇਹ ਦੇਖੋ ਬੀਜ ਇਹਦੇ ਵਿੱਚ ਹੋਵੇਗਾ ਤਿਲਾਂ ਦਾ ਹਾਲੀ ਤੱਕ ਵੱਡੀਆਂ ਹੋਣਗੀਆਂ ਫਲੀਆਂ ਹੁੰਦੀਆਂ ਨੇ ਫਲੀਆਂ ਦੇ ਵਿੱਚ ਹੀ ਅਬੂ ਜਾਨ ਬੀਜ ਹੁੰਦਾ ਨਾ ਇਹਦੇ ਅੰਦਰ ਹੀ ਬੀਜ ਹੋਵੇਗਾ ਬੀਜ ਕੀ ਹੁੰਦਾ ਵੀ ਉਹ ਤੇਲ ਹੀ ਹੁੰਦੇ ਨੇ ਇਹ ਅਸਾਂ ਤੂੰ ਸੱਟ ਕੇ ਅੱਗੇ ਭੁੱਖੇ ਹੈਗੇ ਨੇ ਹਾਂ ਉਹਨਾਂ ਨੇ ਅਸੀਂ ਉਹਨਾਂ ਕੋਲ ਲੈ ਦਰਅਸਲ ਨਾ ਉਹਨਾਂ ਨੇ ਆਪਾਂ ਨੂੰ ਉਹ ਮੈਂ ਗੱਲ ਕਰ ਰਿਹਾ ਸੀਗਾ ਕਿ ਉਹਨਾਂ ਅੰਕਲ ਬੱਕਰੀਆਂ ਵਾਲੇ ਸਾਨੂੰ ਤਾਂ ਹੀ ਬੱਕਰੀਆਂ ਦੇ ਦਿੱਤੀਆਂ ਕਿ ਤੁਸੀਂ ਲੈ ਜਾਓ ਚਾਹੇ ਮਹੀਨੇ ਬਾਅਦ ਪੈਸੇ ਦੇ ਦਿਆ ਜੀ ਕਿਉਂਕਿ ਨਾ ਚਾਰਾ ਪਾਣੀ ਜਿਹੜਾ ਇਹਨਾਂ ਦਾ ਇਹ ਅਰੇਂਜ ਕਰਨਾ ਬਹੁਤ ਮੁਸ਼ਕਿਲ ਕੰਮ ਹੈ ਇਤਨੀ ਜ਼ਿਆਦਾ ਗਰਮੀ ਹੈਗੀ ਤੱਬੂ ਜਾਂ ਪਸੀਨੋ ਪਸੀਨੀ ਹੋਏ ਨੇਗੇ ਤੇ ਇੱਥੋਂ ਵਿੱਚੋਂ ਆ ਤਰੀੜਾਂ ਜਿਹੜੀਆਂ ਖੜੀਆਂ ਨੇ ਇਸ ਤਰ੍ਹਾਂ ਦੀਆਂ ਇਹ ਅੱਬੂ ਜਾਨ ਹੱਥਾਂ ਨਾਲ ਚੁੱਕ ਕੇ ਬੰਦਾ ਪਾਟ ਕੇ ਲੈ ਇਸ ਤਰ੍ਹਾਂ ਦੀਆਂ ਬੜੀ ਸ਼ੌਕ ਨਾਲ ਖਾਂਦੇ ਨੇਗੇ ਬੱਕਰੇ ਜਿਹੜੇ ਇਹਨਾਂ ਤੇ ਬੱਕਰੀਆਂ ਬਹੁਤ ਸ਼ੌਕ ਨਾਲ ਇਸ ਤਰ੍ਹਾਂ ਖਾਂਦੇ ਹੁੰਦੇ ਨੇ इंशाअल्लाह ताला डेली असी तो सुबह एक तरह की अबू जान है तो वर्जिश ही होती रहती इंसान जो तंदुरुस्त खुद ही रहता काम करता रहे मैं तुहानू कल ही कह रहा मेरा दिल करता है कि जो बनया तो घास खड़ा ना पट के घर लै जाए चाहे घर जानवर है या नहीं है
ਲੇਕਿਨ ਮਾਸ਼ਾਅੱਲਾ ਹੁਣ ਤਾਂ ਬੱਕਰੀਆਂ ਆ ਗਈਆਂ। ਘਰ ਚੱਲ ਕੇ ਤੁਹਾਨੂੰ ਦਿਖਾਣਾ। ਕਾਫੀ ਵੀਵਰਾਂ ਨੇ ਕੱਲ ਵਾਲਾ ਵਿਲਾਗ ਨਹੀਂ ਦੇਖਿਆ ਹੋਣਾ, ਮੈਨੂੰ ਪਤਾ ਹੈ, ਕਿਉਂਕਿ ਹੁਣ ਕਾਫੀ ਵੀਵਰ ਨੇ ਜਿਹੜੇ ਆਪਣੇ ਵਿਲਾਗ ਸ਼ਾਰਟ ਕਰ ਰਹੇ ਨੇ, ਵੀ ਦੇਖ ਨਹੀਂ ਰਹੇ ਨੇਗੇ। ਹੁਣ ਚੱਲ ਕੇ ਤੁਹਾਨੂੰ ਦਿਖਾਣਾ ਕਿਹੜੀਆਂ ਬੱਕਰੀਆਂ ਲੈ ਆਇਆ। ਕੱਲ ਵੈਸੇ ਦੂਸਰੀ ਬੱਕਰੀ ਅੱਬੂ ਜਾਨ ਦਿਖਾਈ ਨਹੀਂ ਆਈ, ਮੈਂ ਤਾਂ ਇੱਕੋ ਟੈਡੀ ਦਿਖਾਈ ਸੀ ਨਾ, ਦੂਸਰੀ ਦੇਸੀ ਨਹੀਂ ਦਿਖਾਈ ਸੀ ਵਿਲਾਗ ਵਿੱਚ। ਹੁਣ ਚੱਲ ਕੇ ਦਿਖਾਣਾ ਨਾ। ਦਿਖਾ ਕਰੇ ਹਾਂ ਅੱਛਾ ਪਾ ਕੇ ਆਪਣਾ ਹਾਂ ਤੇ ਜਲਦੀ ਲੈ ਕੇ ਆ। ਚਲੋ ਠੀਕ ਹੈ। ਹੋਰ ਬਣ ਗਿਆ ਤੇ ਫਿਰ ਕੱਲ ਪੱਟਾਂਗੇ ਹੋਰ। हाँ ओके होगा, सुबह फिर फर्स्ट टाइम पार्ट लवांगे। आज तो गर्मी बहुत ज़्यादा, फोन ही बार बार जवाब दे रहे हैं, बार बार कले बंद हो जाता, समझ जाओ फोन जो तो हीटअप हो जाता है, बड़ी मुश्किल ना फिर चलाना आ गया। तो चलने इन लैके हुण ते चल के ना पा जाने आगे दोनों बकरियां नूं। ਕੀ ਪਤਾ ਮੈਂ ਆਪਣੀ ਪੂਰੀ ਲਾਈਫ ਦੇ ਵਿੱਚ ਕੋਈ ਜਾਨਵਰ ਵਗੈਰਾ ਰੱਖਣ ਦਾ ਨਾ ਸੋਚਦਾ, ਲੇਕਿਨ ਮੈਨੂੰ ਜ਼ਿਆਦਾ ਜਾਨਵਰਾਂ ਦਾ ਸ਼ੌਕ ਪਤਾ ਕਦੋਂ ਲੱਗਿਆ, ਜਦੋਂ ਆਪਣੀ ਕੁਰਬਾਨੀ ਆਈ ਤਾਂ ਆਪਾਂ ਘਰੇ ਸ਼ੇਰੂ ਰੱਖਿਆ ਸੀਗਾ, ਛੋਟਾ ਸ਼ੇਰੂ ਰੱਖਿਆ ਸੀ, ਉਦੋਂ ਹੀ ਮੈਨੂੰ ਸ਼ੌਕ ਲੱਗਿਆ ਹੈਗਾ ਘਰੇ ਜਾਨਵਰ ਰੱਖਣ ਦਾ। ਜ਼ਿਆਦਾ ਤੁਹਾਨੂੰ ਦੱਸਦਾ, ਪਹਿਲੇ ਮੈਂ ਸੋਚਦਾ ਸੀ ਘਰੇ ਜਾਨਵਰ ਰੱਖਾਂਗੇ, ਲੇਕਿਨ ਸ਼ੌਕ ਮੈਨੂੰ ਜ਼ਿਆਦਾ ਉਦੋਂ ਹੀ ਲੱਗਿਆ ਹੈਗਾ ਜਦੋਂ ਆਪਾਂ ਸ਼ੇਰੂ ਨੂੰ ਘਰੇ ਰੱਖ ਕੇ ਪਾਲਿਆ ਹੈਗਾ। ਲੇਕਿਨ ਇਸ ਕੰਮ ਜਿਹੜਾ ਮਜ਼ਾ ਹੈ ਨਾ, ਔਰ ਕਿਸੇ ਕੰਮ 'ਚ ਨਹੀਂ ਦੁਨੀਆ। ਜੋ ਹੀ ਕੰਮ ਹੈਗਾ ਜਿਹੜਾ ਭੈਂਸਾਂ ਵਗੈਰਾ ਪਾਲਣੀਆਂ ਜਾਂ ਛੋਟੇ ਛੋਟੇ ਜਾਨਵਰ ਪਾਲ ਕੇ ਵੱਡੇ ਕਰਨੇ ਨਾ ਪਿਆਰ ਨਾਲ, ਇਹ ਇੱਕ ਤਾਂ ਇੰਝ ਹੈਗਾ ਜਿਵੇਂ ਕੋਈ ਛੋਟਾ ਜਿਹਾ ਬੱਚਾ ਹੁੰਦਾ, ਉਹਨੂੰ ਪਾਲ ਕੇ ਬੰਦਾ ਵੱਡਾ ਕਰਦਾ ਹੈ ਨਾ, ਉਸੇ ਤਰ੍ਹਾਂ ਹੀ ਹੈ। ਬਹੁਤ ਹੀ ਕਿਨਾਂ ਨੂੰ ਖੁਸ਼ੀ ਮਿਲਦੀ ਉਹਨੂੰ ਵੱਡਾ ਹੁੰਦਿਆਂ ਦੇਖ। ਤੇ ਚੱਲਨੇ ਆ ਹੁਣ ਫਿਰ ਘਰ ਚੱਲ ਕੇ ਜਿਹੜਾ ਇਹ ਗਾਸ ਹੈਗਾ ਪਾ ਇਹਨੇ ਬੱਕਰੀਆਂ ਨੂੰ। ਉਤਨੇ ਟਾਈਮ ਤੱਕ ਅੱਬੂ ਜਾਨ ਹੋਰ ਵੱਢ ਲੈਂਦੇ ਨੇਗੇ। ਮੈਂ ਵੀ ਦਾਤਰੀ ਚੱਕੀ ਲਿਆਵਾਂਗਾ ਨਾਲ, ਅੱਬੂ ਜਾਨ ਦੀ ਹੈਲਪ ਕਰਾਵਾਂਗਾ ਕਿ ਰਾਤ ਲਈ ਉਹਨਾਂ ਲਈ ਨਾ ਗਾਸ ਹੁਣ ਵੱਢ ਕੇ ਹੋਰ ਲੈ ਜਾਣਾ। ਵੈਸੇ ਮਾਸ਼ਾਅੱਲਾ ਨਾ ਇੱਦਾਂ ਖੁੱਲਾ ਮੈਦਾਨੀ ਇਲਾਕੇ ਬੰਦਾ ਆ ਕੇ ਇੱਥੇ ਮੰਜੀ ਜਿਵੇਂ ਅੱਗੇ ਅੰਕਲ ਪਾ ਕੇ ਸੁੱਤੇ ਪਏ ਸੀ ਨਾ ਛਾਂ ਤੇ, ਇੱਥੇ ਬੰਦਾ ਸੋ ਜਾਵੇ ਨਾ, ਬੜੀ ਸਕੂਨ ਦੀ ਨੀਂਦਰ ਆਉਂਦੀ ਦੁਪਹਿਰ ਟਾਈਮ। ਚਾਹੇ ਘਰ 'ਚ ਏਸੀ ਲੱਗਿਆ ਉਸ ਨਾਲ ਵੀ ਠੰਡੀ ਹਵਾ ਹੁੰਦੀ ਹੈ ਇੱਥੇ, ਜਿਵੇਂ ਕਿ ਹੁਣ ਚੱਲੀ ਇੱਥੇ ਠੰਡੀ ਹਵਾ। ਭਾਈ ਸਾਹਿਬ ਡੋਗੀ ਅਟੈਕ ਹੋਣ ਲੱਗਿਆ, ਇੱਕ ਹੈ ਡੋਗੀ ਤੇ ਇੱਕ ਉਹ ਸਾਹਮਣੇ ਖੜਾ। ਹੁਣ ਇਹਨਾਂ ਦੋਨਾਂ ਨੇ ਵੱਢਣਾ, ਮੈਨੂੰ ਇੱਥੇ ਜਾਨਵਰਾਂ ਕੋਲ ਨਹੀਂ ਲੱਗਣ ਦੇਣਾ। ਮੈਂ ਸੱਦ ਕੇ ਮਾਲਕਾਂ ਨੂੰ ਕਹਿਣਾ ਸਾਈਡ ਤੇ ਕਰਨ, ਨਹੀਂ ਤਾਂ ਨਾ ਟੰਗ ਨਾ ਪਟਾ ਕੇ ਜਾਵਾਂ। ਮੈਨੂੰ ਲੱਗਦਾ ਵਿਚਾਰਾ ਮੇਰੇ ਤੋਂ ਡਰ ਰਿਹਾ। ਚੱਲ ਚੱਲ, ਸ਼ੁਕਰ ਹੈ ਤੂੰ ਤਾਂ ਜਾ। ਹੁਣ ਰਹਿ ਗਿਆ ਉਧਰ ਉਹ ਪਿੱਛੇ ਖੜਾ, ਅੱਗੇ ਆਉਂਦੇ ਨੇਗੇ ਕੰਡੇ ਵਗੈਰਾ, ਉਹ ਨਹੀਂ ਕੁਛ ਕਵੇਗਾ। ਤੇ ਅੱਗੇ ਇੱਥੇ ਡਾਰੀ ਤੇ ਅੰਕਲ ਫਿਰਦੇ ਸੀਗੇ, ਉਹ ਭੈਂਸਾਂ ਨੂੰ ਚਾਰਾ ਵਗੈਰਾ ਪਾ ਕੇ ਤੇ ਪਾਣੀ ਵਗੈਰਾ ਪਿਲਾ ਕੇ ਚਲੇ ਗਏ ਨੇਗੇ। ਤੇ ਇਹ ਛੋਟੀ ਬੇਬੀ ਭੈਂਸ ਹੈਗੀ, ਹਾਲੇ ਤੱਕ ਛੋਟੀ ਹੈਗੀ, ਕੱਟੀ ਹੈਗੀ। ਇਹ ਹੋਣੀ ਤਕਰੀਬਨ 1 ਹਫ਼ਤੇ ਦੀ, ਹਾਲੇ ਤੱਕ ਛੋਟੀ ਜੀ ਹੈਗੀ। ਉਸ ਭੈਂਸ ਦਾ ਹੋਣਾ ਬੱਚੇ ਹੋਰ ਕਿਧਰੇ ਖੜੀ ਹੋਣੀ। ਇਹ ਵੀ ਆਪਣਾ ਚਾਰਾ ਵਗੈਰਾ ਖਾ ਲੈਣ, ਆਪਾਂ ਚੱਲ ਕੇ ਆਪਣੀ ਬੱਕਰੀਆਂ ਨੂੰ ਚਾਰਾ ਖਿਲਾਈਏ ਬਸ। ਲੋ ਜੀ ਭਾਈ ਸਾਹਿਬ ਘਰ ਵੀ ਆ ਗਏ ਆਂਗੇ, ਚੱਲਨੇ ਹੁਣ ਘਰ ਚੱਲ ਕੇ ਤੁਹਾਨੂੰ ਦਿਖਾਣਾ ਕਿਹੜੀ ਬੱਕਰੀਆਂ ਲੈ ਆਇਆ। ਦਰਵਾਜ਼ਾ ਖੋਲੋ ਤੇ ਘਰ ਤਾਂ ਭਾਈ ਸਾਹਿਬ ਆ ਗਏ ਆਂਗੇ। ਹੁਣ ਫਿਰ ਤੁਹਾਨੂੰ ਦਿਖਾਈਏ ਫਿਰ ਬੱਕਰੀਆਂ। 1 2 3 ਐਂਡ ਲੋ ਜੀ ਆਪਣੀ ਇੱਕ ਇਹ ਬੱਕਰੀ ਖੜੀ। ਇਹ ਤਾਂ ਤੁਹਾਨੂੰ ਕੱਲ ਹੀ ਉੱਥੇ ਦਿਖਾਈ ਸੀਗੀ ਮੈਂ। ਇਹਨੂੰ ਵੀ ਇੱਥੋਂ ਅੱਧਾ ਚਾਰਾ ਜਿਹੜਾ ਨਾ ਘਾਸ ਪਾ ਦੀ, ਬੜੀ ਸ਼ੌਕ ਨਾਲ ਖਾਵੇਗੀ। ਉਹ ਬੁਲਾ ਰਹੀ ਹੈਗੀ, ਕਹਿ ਰਹੀ। ਔਰ ਦਰਅਸਲ ਇਹਨਾਂ ਦੋਨਾਂ ਨੂੰ ਇਕੱਠਾ ਇਸ ਵਜ੍ਹਾ ਤੋਂ ਨਹੀਂ ਬਣਿਆ ਹੈਗਾ, ਇਹ ਦੋਨਾਂ ਦੀ ਆਪਸ ਵਿੱਚ ਬੜੀ ਫਾਈਟ ਹੁੰਦੀ ਹੈਗੀ। ਤੇ ਉਦੋਂ ਮੈਨੇ ਤੁਹਾਨੂੰ ਪ੍ਰਾਈਸ ਵੀ ਦੱਸ ਦੇਵਾਂ। ਇਹ ਵੈਸੇ ਮੈਨੂੰ ਲੱਗਦਾ ਬੱਚੇ ਦੇਣ ਵਾਲੀ ਹੈਗੀ, ਇਹਦਾ ਪੇਟ ਸੀ ਦੇਖ ਸਕਦੇ ਹੋ ਵੱਡਾ ਹੈਗਾ। ਤੇ ਇਹ ਜਿਹੜਾ ਹੈਗਾ ਇਹਦੀ ਪ੍ਰਾਈਸ 20,000 ਰੁਪਇਆ ਸੀਗਾ। ਇਹਦੀ 20,000 ਰੁਪਇਆ ਅਸੀਂ ਅਦਾ ਕਰਨਾ, ਹਾਲੇ ਤੱਕ ਦਿੱਤਾ ਨਹੀਂ ਹੈਗਾ। ਤੇ ਇਹ ਜਿਹੜੀ ਬੱਕਰੀ ਖੜੀ ਹੈ ਭਾਈ ਸਾਹਿਬ, ਸਾਨੂੰ ਆਈ 30,000 ਰੁਪਏ ਦੀ। ਚੈੱਕ ਕਰੋ, ਅੱਛੀ ਨਸਲ ਦੀ। ਇਹ ਦੇਸੀ ਹੈਗੀ ਤੇ ਉਹ ਦੇਸੀ ਤੇ ਮੈਨੂੰ ਲੱਗਦਾ ਹੈਗਾ ਟੈਡੀ ਦੇ ਰਲੇ ਵਾਲੀ। ਵੈਸੇ ਤਾਂ ਕਹਿ ਰਹੇ ਸੀਗੇ ਕਿ ਟੈਡੀ ਹੈਗੀ, ਟੈਡੀ ਤਾਂ ਹੈਗੇ ਨੇ। ਟੈਡੀ ਨਸਲ ਜਿਹੜੀ ਹੈਗੀ ਉਹ ਵੀ ਚਾਹੀਦੀ ਸੀਗੀ, ਤੁਹਾਨੂੰ ਦੱਸਿਆ ਸੀ। ਤੇ ਬਾਕੀ ਦੇਸੀ ਵੀ ਉਹ ਆ ਗਈ। ਤੇ ਉਹ ਵਿਚਾਰੀ ਚਾਰਾ ਮੰਗ ਰਹੀ ਹੈ ਤੇ ਮੈਂ ਜਿਹੜਾ ਹੈਗਾ ਵਿਲਾ ਕੇ ਮਸਰੂਫ ਹਾਂ, ਲੈ ਚਲੀ ਉੱਧਰ ਚਾਰਾ ਆਉਣ ਦੇ ਲਈ। ਅੰਮੀ ਜਾਨ ਮਾਸ਼ਾਅੱਲਾ ਆਪਾਂ ਨੂੰ ਦੋਨੇ ਬੱਕਰੀਆਂ ਅੱਛੀਆਂ ਮਿਲ ਗਈਆਂ। 50,000 ਰੁਪਏ ਸਾਨੂੰ ਜੋੜੀ ਮਿਲੀ ਹੈਗੀ ਤੇ ਦੋਨੇ ਜਿਹੜੀਆਂ ਨਾ ਅੱਛੀਆਂ ਨਹੀਂ ਹੈ, ਦੋਨੇ ਹੀ ਤੰਦਰੁਸਤ ਨਹੀਂ ਹੈ। ਆ ਗਿਆ ਚਾਰਾ ਆ ਗਿਆ, ਟੈਨਸ਼ਨ ਨਾ ਲਓ। ਆ ਵੇਖ ਕਿੰਨਾ ਖਾਣਾ ਹੁਣ, ਲੈ ਸਾਰਾ ਹੀ ਤੇਰੇ ਅੱਗੇ ਆ ਕੇ ਪਾਤਾ। ਉਹ ਵਿਚਾਰੀ ਦੂਸਰੀ ਜਿਹੜੀ ਬਦ ਦੁਆਵਾਂ ਦੇਵੇਗੀ, ਉਹਨੂੰ ਥੋੜਾ ਪਾਇਆ ਚਾਰਾ, ਬਰਾਬਰ ਵੰਡ ਕੇ ਇਹਨਾਂ ਨੂੰ ਪਾਉਣਾ ਚਾਹੀਦਾ ਸੀ। ਲੈ ਲੈ ਫਿਰ ਹੁਣ ਰਾਜ ਖਾਓ। ਐਵੇਂ ਜਾਨ ਇਹਨਾਂ ਦੇ ਹੁਣ ਦਾ ਟਾਈਮ ਦਾ ਹੋ ਗਿਆ ਸਾਰਾ ਵਗੈਰਾ। ਤੇ ਫਿਰ ਜੇ ਨਾ ਰਾਤ ਲਈ ਅੱਬੂ ਜਾਨ ਜਿਹੜੇ ਨੂੰ ਕੱਟ ਰਹੇ ਸੀਗੇ, ਮੈਂ ਵੀ ਚੱਲਣਾ, ਚੱਲ ਕੱਟ ਕੇ ਹੋਰ ਲੈ ਆਉਂਦੇ ਇਹਨਾਂ ਦਾ। ਮੁੱਕਦਾ ਹੀ ਨਹੀਂ ਹੈਗਾ, ਰੋਲਾ ਹੀ ਕੋਈ ਨਹੀਂ। ਇਹ ਤਾਂ ਰੱਜ ਕੇ ਖਾ ਲਵੇਗੀ। ਇਹ ਹਾਲਾ ਅਗਰ ਕੋਈ ਤੋਂ ਬਚਾ ਦੇਵੇ ਨਾ
ਤੇ ਫਿਰ ਤੁਸੀਂ ਉਹਨੂੰ ਵਿਚਾਰੀ ਨੂੰ ਥੋੜਾ ਹੋਰ ਪਾ ਦਿਆ ਜੇ। ਉਹ ਛੋਟੀ ਤਾਂ ਉਹਨੂੰ ਥੋੜਾ ਚਾਰਾ ਪਾਇਆ ਹੈਗਾ ਤੇ ਇਹ ਥੋੜੀ ਜਿਹੀ ਵੱਡੀ ਹੈਗੀ, ਮੈਂ ਕੀ ਪਤਾ ਜ਼ਿਆਦਾ ਖਾਵੇ ਤਾਂ ਇਹਦੇ ਕੋਲ ਜ਼ਿਆਦਾ ਇਹਦੇ घास वगैरह जो है ना रखे। चलो ठीक है, मैं भी दातरी इस छक लेना, दूसरी दातरी इतने पई होनी चलने चल के ना मैं ही अबू जान दे नाल घास वाट के लैना। पूरे घर चो लभ ली, मैनू दूसरी दातरी नहीं मिली। चलो कोई नहीं, रौला बस चलीए। अबू जान कोई दातरी हैगी उनके नहीं जो है ना उन्होंने कहांगा, फिर वो रहन देवणगे, वड्डन नूं साह कढ लवणगे ते मैं जो है ना उनके नाल घास वाट लवांगा। चलने हैं ਤੇ ਚੱਲਨੇ ਆ ਜੀ ਹੁਣ। ਫਿਰ ਉਹਦੇ ਗਲੀ ਵਾਲੀ ਸਾਈਡ ਤੇ ਨਾ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਸੀ, ਜਿਵੇਂ ਇੱਧਰ ਆਇਆ ਮਾਸ਼ਾਅੱਲਾ ਠੰਡੀ ਹਵਾ, ਜਿਵੇਂ ਏਸੀ ਚੱਲਿਆ ਹੁੰਦਾ ਉਸ ਤਰ੍ਹਾਂ ਠੰਡੀਆਂ ਹਵਾਵਾਂ ਚੱਲੀਆਂ ਹੋਈਆਂ ਨੇਗੀਆਂ, ਕਿਉਂਕਿ ਆ ਸਾਰਾ ਜਿਹਾ ਇਲਾਕਾ ਨਾ ਮੈਦਾਨੀ ਜਿਹਾ ਇਲਾਕਾ ਆ ਜਾਂਦਾ ਹੈਗਾ, ਇਸ ਵਜ੍ਹਾ ਤੋਂ ਨਾ ਇੱਦੇ ਹਵਾ ਵਗੈਰਾ ਚੱਲੀ ਰਹਿੰਦੀ ਹੈਗੀ। ਤੇ ਇਹ ਫਿਰ ਘਰ ਨੇਗੇ, ਹਬਸ ਹੀ ਬਣ ਜਾਂਦੀ ਅੱਗੇ ਰਸਤੇ ਤੋਂ ਗੁਜ਼ਰਨ ਲੱਗਿਆ ਨਾ, ਹਬਸ ਹੀ ਹੁੰਦੀ ਉੱਥੇ ਸਾਰੀ। ਤੇ ਬਾਕੀ ਚੱਲਨੇ ਅਬੂ ਜਾਨ ਅੱਗੇ ਕਾਫੀ ਦੂਰ ਫਿਰਦੇ ਨੇਗੇ, ਉਹ ਫਿਰਦੇ ਸਾਹਮਣੇ ਇੱਦੇ ਅੱਗੇ ਉਹੀ ਜਿਹੜੇ ਤਿਲ ਦੰਦ ਖਾਏ ਨਾ, ਤਿਲਾਂ ਦੇ ਵਿੱਚੋਂ ਪਟਦੇ ਫਿਰਦੇ ਨੇਗੇ। ਥੱਲੇ ਤਰੀੜੂ ਵਾਲਾ ਜਿਹਨੂੰ ਅਸੀਂ ਪੰਜਾਬੀ ਤੱਲਾ ਕਹਿੰਦੇ ਆ, ਉਹ ਤੱਲਾ ਹੈਗਾ ਗ੍ਰੀਨ ਘਾਸ ਜਿਹੜਾ ਹੁੰਦਾ ਹੈਗਾ। ਚੱਲਨੇ ਆ। ਪਹਿਲੇ ਅਬੂ ਜਾਨ ਇਧਰਲੀ ਸਾਈਡ ਤੋਂ ਉੱਥੇ ਘਾਸ ਵੱਢ ਰਹੇ ਸੀਗੇ ਤੇ ਹੁਣ ਫਿਰ ਉੱਥੋਂ ਅੱਗੇ ਚਲੇ ਗਏ ਨੇਗੇ, ਉਹ ਸਾਹਮਣੇ ਬੈਠੇ ਨੇਗੇ। ਚੱਲਣਾ ਨਾ ਇਹਦੋਂ ਬੰਨੇ ਤੇ ਮੈਂ ਕਿ ਹੋ ਜਾਵਾਂ ਤੇ ਨਾਲ ਆ ਕਪਾਹ ਹੈਗੀ, ਇਹਦੇ ਹੀ ਦੇਖ ਲੈਂਦੇ ਹਾਂ। ਅਗਰ ਇਹਦੇ ਕੋਈ ਘਾਸ ਵਗੈਰਾ ਖੜਾ ਹੋਇਆ ਨਾ, ਡੇਲੀ ਇੱਥੋਂ ਕੱਟ ਕੇ ਲੈ ਕਰਾਂਗੇ। ਕਪਾਹ ਦੇ ਵਿੱਚ ਬੜਾ ਘਾਸ ਉੱਗਿਆ ਹੁੰਦਾ ਹੈਗਾ, ਲੇਕਿਨ ਹੁਣ ਦੇਖਣ ਨਾਲ ਪਤਾ ਚੱਲੇਗਾ ਨਾ, ਕਨਫਰਮ ਤਾਂ ਨਹੀਂ ਹੈਗਾ। ਮੈਂ ਕਿਹਾ ਅੱਗੇ ਇੱਧਰ ਆਉਂਦਾ ਰਹਿਣਾ ਆ ਗਿਆ। ਅਬੂ ਜਾਨ ਤੋਂ ਸਾਹਮਣੇ ਬੈਠੇ ਨੇਗੇ, ਉੱਥੇ ਘਾਸ ਵੱਢ ਰਹੇ ਨੇਗੇ ਤੇ ਇਹ ਕਪਾਹ ਹੈਗੀ ਬਾਈ ਸਾਹਿਬ, ਮਾਸ਼ਾਅੱਲਾ ਘਾਸ ਤਾਂ ਇਹਦੇ ਖੜਾ ਹੈਗਾ ਕਾਫੀ ਹਰਾ ਭਰਾ। ਚੈੱਕ ਕਰੋ ਥੱਲੇ ਆ ਇੱਟ ਸਿੱਟੀ ਵਿੱਚ ਹੈਗੀ, ਮਿਕਸ ਹੈਗੀ, ਇਹਨੂੰ ਅਸੀਂ ਇੱਟ ਸਿੱਟ ਕਹਿੰਦੇ ਆ ਪੰਜਾਬੀ 'ਚ। ਤੇ ਵੈਸੇ ਹਰਾ ਭਰਾ ਬੜਾ ਘਾਸ ਖੜਾ ਹੈਗਾ, ਸਾਰੀ ਹਰੀ ਭਰੀ ਮਾਸ਼ਾਅੱਲਾ। ਕਪਾਹ ਵੀ ਖੜੀ ਹੈਗੀ ਤੰਦਰੁਸਤ, ਜਿਹਨੂੰ ਕਹਿੰਦੇ ਨੇਗੇ ਕਿ ਮਾਸ਼ਾਅੱਲਾ ਬੜੀ ਤਰਕੜੀ ਖੜੀ ਹੈਗੀ। ਤੇ ਇਹ ਆ ਗਿਆ ਜੀ ਵਿੱਚ ਇਹਦੇ ਤੋੜ ਤੱਕ ਹਰਾ ਘਾਸ। ਅਬੂ ਜਾਨ ਨੂੰ ਦੱਸ ਦੇਣਾ ਆ ਗਿਆ, ਫਿਰ ਡੇਲੀ ਆ ਕੇ ਇਹਦੇ ਥੱਲੋਂ ਜੇ ਨਾ ਕੱਟ ਲਿਆ ਕਰਾਂਗੇ। ਇਹ ਕੱਟਦੇ ਨੇਗੇ ਆ ਕੇ, ਦੇਖੋ ਨਾ ਇੱਥੋਂ ਕਟੀਜਾ ਹੋਇਆ, ਇਹ ਵਿੱਚ ਇਸ ਜਗ੍ਹਾ ਤੇ ਖੋਤਾ ਹੋਇਆ ਹਾਲੀ ਤੱਕ। ਬਸ ਗੱਲਾਂ ਤੁਹਾਨੂੰ ਇਹ ਤਾਂ ਮੈਂ ਦਿਖਾਣਾ ਹੀ ਭੁੱਲ ਗਿਆ ਕਿ ਮਾਸ਼ਾਅੱਲਾ ਕਪਾਸ ਦੇ ਤਾਂ ਡੋਡੇ ਵੀ ਉੱਤੇ ਦੇ ਲੱਗੇ ਹੋਏ ਨੇਗੇ। ਆ ਇਹਦੀ ਫੁੱਲ ਗੁੱਡੀ ਇਹਨੂੰ ਕਹਿੰਦੇ ਨੇਗੇ, ਸਾਡੀ ਪੰਜਾਬੀ ਫੁੱਲ ਖਿੜੇ ਹੋਏ ਨੇਗੇ। ਚੈੱਕ ਕਰੋ ਇਸ ਤਰ੍ਹਾਂ ਕਪਾਸ ਦੇ ਜਿਹੜੇ ਨਾ ਫੁੱਲ ਹੁੰਦੇ ਨੇ, ਫਿਰ ਇਸ ਤਰ੍ਹਾਂ ਲੱਗ ਜਾਂਦੇ ਨੇ ਡੋਡੇ। ਤੇ ਇਹ ਡੋਡੇ ਜਿਹੜੇ ਨਾ ਵਿੱਚੋਂ ਆਪਣੇ ਆਪ ਪੱਕ ਕੇ ਖੁੱਲ ਜਾਂਦੇ ਨੇਗੇ, ਜਿਵੇਂ ਕਿ ਬਦਾਮ ਅਖਰੋਟ ਦੇ ਉਹ ਨਾ ਜਦੋਂ ਤੋਂ ਉਹਨਾਂ ਦੇ ਉੱਤੇ ਐਵੇਂ ਖੋਲ ਹੁੰਦੇ ਨੇ, ਖੋਲ ਖੁੱਲ ਜਾਂਦੇ ਨੇ, ਤਾਂ ਉਹਦੇ ਵਿੱਚੋਂ ਫਿਰ ਬਦਾਮ ਜਾਂ ਅਖਰੋਟ ਇਸ ਤਰ੍ਹਾਂ ਦੇ ਜਿਵੇਂ ਉਹ ਮੇਵੇ ਨਿਕਲਦੇ ਨੇ ਨਾ, ਇਸੇ ਤਰ੍ਹਾਂ ਇਹ ਕਪਾਸ ਜਿਹੜੀ ਹੈ ਨਾ, ਇਹਦੇ ਵੀ ਜਿਹੜੇ ਉੱਤੋਂ ਖੋਲ ਨੇਗੇ, ਜਦੋਂ ਇਹ ਪੱਕ ਜਾਂਦੇ ਨੇ ਨਾ ਆਪਣੇ ਆਪ ਹੀ ਖੁੱਲ ਜਾਂਦੇ ਨੇਗੇ। ਤੇ ਇਹਦੇ ਵਿੱਚੋਂ ਫਿਰ ਕਪਾਸ ਜਿਹੜੀ ਨਾ ਚੁਗ ਲੈਂਦੇ ਨੇਗੇ। ਲੇਬਰ ਹੁੰਦੀ ਹੈ, ਲੇਬਰਾਂ ਹੀ ਜ਼ਿਆਦਾਤਰ ਜਿਹੜੇ ਨਾ ਚੁਨਾਈ ਕਰਦੀਆਂ ਹੁੰਦੀਆਂ ਨੇ ਕਪਾਸ ਦੀ। ਇਹਦੇ ਦੇਖੋ ਇਹ ਡੋਡੇ ਜਿਹੜੇ ਨਾ ਪੱਕੇ ਖੜੇ ਨੇਗੇ, ਇਹ ਜਿਹੜੇ ਸਖਤ ਹੋਏ ਨੇਗੇ, ਸੁੱਕ ਜਾਵਣਗੇ, ਸੁੱਕ ਕੇ ਆਪਣੇ ਆਪ ਖਿੜ ਜਾਵੇਗਾ ਫੁੱਲ ਦੀ ਤਰ੍ਹਾਂ, ਫਿਰ ਚਿੱਟੀ ਕਪਾਹ ਨਜ਼ਰ ਆਵੇਗੀ। ਚੈੱਕ ਕਰੋ ਜੀ, ਕਿਆ ਬਾਤ ਹੈ ਮਾਸ਼ਾਅੱਲਾ। ਅਬੂ ਜਾਨ ਉਹ ਸਾਹਮਣੇ ਬੈਠੇ ਨੇਗੇ। ਚਲੀਏ, ਕੱਪੜਾ ਮੈਂ ਇੱਥੇ ਫਿਰ ਸਿੱਟਤਾ ਸੀਗਾ। ਹਾਂਜੀ ਹੁਣ ਫਿਰ ਪਹਿਲੇ ਇਤਨਾ ਹੀ ਕਟੀਜਾ ਪਿਆ। ਨਹੀਂ ਅਬੂ ਜਾਨ ਮੈਂ ਵੀ ਹੁਣ ਦਿਲ ਕਰ ਰਿਹਾ, ਮੈਨੂੰ ਥੋੜਾ ਵੱਡਾ। ਚਲੀਏ ਆ ਦੇਖੇ ਨਾ ਕੀ ਹਾਲ ਪਸੀਨੇ ਨਾਲ। ਚਲੀਏ ਬਿਲਕੁਲ। ਉਹ ਤਾਂ ਗਰਮੀ ਤੇ ਇਹ ਵਿੱਚ ਅਬੂ ਜਾਨ ਕੀ ਚੀਜ਼ ਲੱਗੀ ਹੋਈ ਹੈ? ਇਹ ਲੱਗੀ ਹੋਈ ਨਹੀਂ, ਇਹੀ ਗੱਡੀ ਹੋਈ ਮੂੰਗੀ ਦੀ ਫਸਲ ਹੈ। ਮੂੰਗੀ ਜਿਹੜੀ ਮੂੰਗੀ ਦੀ ਦਾਲ ਨਹੀਂ ਪਕਾਉਂਦੇ, ਹਾਂ ਇਹ ਮੂੰਗ ਦੀ ਫਸਲ ਹੈ ਸਾਰੀ। ਇਹ ਮੂੰਗ ਦੀ ਫਸਲ ਆ ਵਿੱਚ ਉਹਨਾਂ ਨੇ ਗੱਡਿਆ ਹੋਇਆ ਤੇਲ ਵਗੈਰਾ ਹੀ ਗੱਡਿਆ। ਤੇਲ ਵੈਸੇ ਵਿੱਚ ਖਿੱਲਰ ਗਿਆ ਉਹਨਾਂ ਨੇ ਵੀ। ਹਾਂ ਵੀ ਅਲੱਗ ਇਹ ਮੂੰਗ ਦੀ ਫਸਲ ਹੈ, ਮੂੰਗੀ ਦੀ ਅਲੱਗ ਹੋ ਜਾਏਗੀ। ਫਸਟ ਟਾਈਮ ਮੈਂ ਦੇਖ ਰਿਹਾ ਇੱਥੇ ਆਪਣੇ ਇਲਾਕੇ 'ਚ। ਆਪਣੇ ਇਲਾਕੇ 'ਚ ਆਓ, ਦਰਿਆ ਤੇ ਗਿਰਿੰਦੀ ਹੈਗੀ, ਦਰਿਆ ਵਾਲੀ ਸਾਈਡ ਤੇ। ਹਾਂ ਜਲਦੀ ਉਹ ਬੜੀ ਯਾਰ ਨਾ ਆ ਬਸ ਬਲੱਡ ਕੱਢ ਰਿਹਾ। ਉਹ ਤਾਂ ਐਵੇਂ ਹੀ ਹੈਗਾ, ਸੂਰਜ ਨਿਕਲਿਆ ਹੋਇਆ ਸੀ, ਲੱਗਿਆ ਤਾਜ਼ਾ ਦਿੰਦੀ ਉਹ ਸੇਕਾ ਉੱਠ ਰਿਹਾ, ਬਸ ਠੰਡੀ ਹਵਾ ਗੁੱਲੀ ਹੋਈ ਸੀ। ਪਾਣੀ ਲੈ ਕੇ ਤਾਂ ਚਲੋ ਕੀ ਹੋ ਗਿਆ, ਇਹਨਾਂ ਨੂੰ ਫਿਰ ਪਾਈਏ ਵਿੱਚ ਗਡੋਰੀ ਦੇ ਬੰਨ ਕੇ ਲੈ ਚਲੇ। ਮੈਂ ਕਹਿੰਦਾ ਉਹ ਨਾ ਵੇ ਉਹਨਾਂ ਨੂੰ ਵਿਚਾਰੀਆਂ ਰਾਤ ਨੂੰ ਭੁੱਖ ਲੱਗੇ ਤਾਂ ਉਹਨਾਂ ਕੋ ਖਾਣ ਪੀਣ ਨੂੰ ਅੱਧਾ ਘੰਟਾ ਠਹਿਰ ਕੇ ਪਾਣੀ ਪੀ ਕੇ ਪਰੋਂ ਲਿਆਵਾਂਗੇ। ਪਰ ਉਧਰੋਂ ਲੈ ਆਵਾਂਗੇ। ਚਲੋ ਸਹੀ ਹੈ, ਉਧਰੋਂ ਹੀ ਲੈ ਆਵਾਂਗੇ, ਕੋਈ ਬੋਲ। ਓਕੇ ਹੋ ਗਿਆ ਫਿਰ। ਇਹ ਜਿਹੜੇ ਲੈ ਚਲੀਏ, ਹੁਣ ਵਾਲੇ ਜਿਹੜੇ ਰੱਖੀਆਂ ਨੇ ਨਾ ਉਹ ਲੈ ਗਿਆ ਹੈਗਾ ਮੈਂ ਇੱਥੋਂ ਦੂਸਰਾ ਘਾਸ ਵਗੈਰਾ, ਉਹ ਖਾ ਜਾਣਗੇ ਆਪਣੇ ਜਾਂਦਿਆਂ ਤੱਕ।
ਹਾਂ ਉਹ ਰੱਜ ਜਾਣਗੇ ਉਹਦੇ ਨਾਲ ਫਿਰ ਭੁੱਖੀਆਂ ਮੈਂ ਦੇਖਣ ਲੱਗਿਆ ਉਹਨਾਂ ਨੂੰ ਉਹ ਵਿਚਾਰੇ ਉਹ ਇਹੀ ਤਾਂ ਅੰਕਲ ਹੋਰੀ ਕਹਿ ਰਹੇ ਸੀ ਵੇਚਦੇ ਹੀ ਤਾਂ ਪਏ ਨੇ ਕਿ ਉਹਨਾਂ ਨੂੰ ਮਜਬੂਰੀ ਹੈਗੀ ਕਿ ਉਹਨਾਂ ਦਾ ਬੇਟਾ ਹੈ ਨਾ ਉਹਦਾ ਖਿਆਲ ਨਹੀਂ ਰੱਖਦਾ ਉਹ ਕਹਿੰਦੇ ਪੈਣਾ ਚਾਰਾ ਵਗੈਰਾ ਇਹਨਾਂ ਨੂੰ ਪਾਉਂਦਾ ਨਹੀਂ ਤੇ ਵਿਚਾਰੀਆਂ ਭੁੱਖੀਆਂ ਜਿਹੜੀਆਂ ਨੇ ਤਬੀਅਤ ਐਵੇਂ ਬਿਲਾ ਵਜ੍ਹਾ ਵਿਚਾਰੀ ਬਿਮਾਰ ਹੋ ਜਾਣੀਆਂ ਸੀ ਇਸੇ ਵਜ੍ਹਾ ਤੋਂ ਅੰਕਲ ਹੋਰੀ ਜਿਹੜੇ ਨਾਲ ਸਾਰੀਆਂ ਬੱਕਰੀਆਂ ਕਹਿ ਰਹੇ ਸੀਗੇ ਮੈਂ ਸੇਲ ਕਰਨ ਲੱਗਿਆ ਆਂਗਾ ਉਹ ਖੁਦ ਜਿਹੜੇ ਨੇ ਮੰਡੀਆਂ ਦੇ ਵਿੱਚ ਵਪਾਰ ਕਰਦੇ ਨੇ ਜਿਵੇਂ ਕਿ ਇੱਥੋਂ ਕਿਸੇ ਕੋਲ ਉਧਾਰੇ ਜਾਨਵਰ ਲੈ ਲੈ ਉੱਥੇ ਅੱਗੇ ਜਾ ਕੇ ਮੰਡੀਆਂ 'ਚ ਸੇਲ ਕਰਤੇ ਇੱਥੋਂ ਉਦਾਰੀਆਂ ਬੱਕਰੀਆਂ ਵਗੈਰਾ ਲੈ ਲੈਂਦੇ ਨੇਗੇ ਤੇ ਮੰਡੀ 'ਚੋਂ ਆ ਕੇ ਫਿਰ ਉਹਨਾਂ ਨੂੰ ਪੈਸੇ ਦੇ ਦਿੰਦੇ ਨੇ ਕਿ ਇਸ ਤਰ੍ਹਾਂ ਉਹ ਕੰਮ ਕਰਦੇ ਨੇ ਬਾਕੀ ਜਿਹੜਾ ਉਹਨਾਂ ਘਾਸ ਵਗੈਰਾ ਪਾ ਲਈ ਅੱਬੂ ਜਾਨ ਹਾਲੀ ਤੱਕ ਉੱਥੇ ਵੱਢ ਰਹੇ ਨੇ ਵੈਸੇ ਗਰਮੀ ਬਹੁਤ ਜ਼ਿਆਦਾ ਫੋਨ ਜਿਹੜਾ ਇਹਦਾ ਦਿਮਾਗ ਫਿਰਿਆ ਖੜੋਤਾ ਬੰਦਿਆਂ ਦਾ ਫਿਰਿਆ ਖੜਾ ਇੱਥੇ ਖੋਤੇ ਤਾਂ ਮੇਰੀ ਕੀ ਹਾਲਤ ਹੋਈ ਤੁਸੀਂ ਫੋਨ ਦੀ ਤਾਂ ਫਿਰ ਛੱਡੋ ਨਾ ਤੇ ਇਹਨਾਂ ਨੂੰ ਪਾ ਕੇ ਲੈ ਚਲੀ ਘਾਸ ਵਗੈਰਾ ਹੁਣ ਵੈਸੇ ਮੈਨੂੰ ਕਹਿ ਕੇ ਅੱਬੂ ਜਾਨ ਤੁਸੀਂ ਖਲੋ ਨਹੀਂ ਰਹੇ ਹੋ ਵੱਢਣ ਤੋਂ ਚਲੋ ਕੋਈ ਨਾ ਵੈਸੇ ਨਾ ਇਹਦੇ ਨਾਲ ਜ਼ਿਆਦਾ ਆ ਵਿੱਚ ਖੜਾ ਹੈਗਾ ਅੱਗੇ ਹਾਂ ਹਾਂ ਅੰਕਲ ਔਰ ਇਹ ਨਾ ਕਟਾਈ ਕਰ ਰਹੇ ਨੇਗੇ ਕਾਫੀ ਫਿਰਦੇ ਨੇ ਉਹਦੇ ਇੱਕ ਹੋਰ ਅੰਕਲ ਆਇਆ ਹੈਗਾ ਹੁਣ ਉਹ ਨਹੀਂ ਸਾਰੇ ਜਿਹੜੇ ਨਾ ਆਏ ਨੇਗੇ ਤੇ ਜਾਨਵਰਾਂ ਲਈ ਵਿੱਚੋਂ ਲੈਂਦੇ ਆ 8 ਵਗੈਰਾ ਤੇ ਘਾਸ ਵਗੈਰਾ ਕਾਫੀ ਖੜਾ ਹੈਗਾ ਉਹ ਕੱਟ ਰਹੇ ਨੇਗੇ ਤੁਹਾਨੂੰ ਯਾਦ ਹੋਏਗਾ ਜਦੋਂ ਤਰਬੂਜ਼ ਦਾ ਸੀਜ਼ਨ ਨਵਾਂ ਹੀ ਆਇਆ ਸੀ ਮੈਂ ਇੱਥੇ ਆਇਆ ਸੀ ਇਸ ਫਸਲ ਵਿੱਚ ਇੱਥੇ ਤਰਬੂਜ਼ ਗੱਡੇ ਹੋਏ ਸੀਗੇ ਯਾਦ ਹੀ ਹੋਣਾ ਹੈ ਨਾ ਉਹ ਤਰਬੂਜ਼ ਤਾਂ ਖਤਮ ਹੋ ਗਏ ਲੇਕਿਨ ਦੇਸੀ ਮਿਰਚਾਂ ਉਦੋਂ ਤਾਂ ਦਿਖਾਈਆਂ ਸੀ ਤੇ ਉਹੀ ਦੇਸੀ ਮਿਰਚਾਂ ਮਾਸ਼ਾਅੱਲਾ ਚੈੱਕ ਕਰੋ ਜੀ ਪੌਦੇ ਭਰੇ ਹੋਏ ਨੇਗੇ ਕੋਈ ਲਾਲ ਹੋਈਆਂ ਖੜੀਆਂ ਨੇਗੀਆਂ ਕੋਈ ਹਰੀਆਂ ਨੇਗੀਆਂ ਮਾਸ਼ਾਅੱਲਾ ਤੇ ਪੌਦੇ ਦੇਖੋ ਕਿਵੇਂ ਲੱਦੇ ਹੋਏ ਨੇਗੇ ਮਾਸ਼ਾਅੱਲਾ ਮਿਰਚਾਂ ਨਾਲ ਖੂਬਸੂਰਤ ਕਿੰਨੀਆਂ ਲੱਗ ਰਹੀਆਂ ਨੇਗੀਆਂ ਇਹ ਬਸ ਮੈਨੂੰ ਲੱਗਦਾ ਮਿਰਚਾਂ ਰਹਿ ਗਈਆਂ ਬਾਕੀ ਟਿੰਡੇ ਵਗੈਰਾ ਗੱਡੇ ਸੀ ਕਾਫੀ ਹੋਰ ਚੀਜ਼ਾਂ ਸੀਗੀਆਂ ਉਹ ਸਾਰੀਆਂ ਖਤਮ ਹੋ ਗਈਆਂ ਵੱਲਾਂ ਵਗੈਰਾ ਇਹ ਮਿਰਚਾਂ ਹੀ ਇੱਥੇ ਖੜੀਆਂ ਨੇਗੀਆਂ ਨਾਲ ਤੇ ਪਿਆਰੀਆਂ ਕਿੰਨੀਆਂ ਲੱਗ ਰਹੀਆਂ ਇਹ ਲਾਲ ਜੀ ਸੁੱਕ ਮਿਰਚਾਂ ਨਹੀਂ ਹੈ ਸੁਕਾ ਕੇ ਫਿਰ ਅੱਗੇ ਇਹਨਾਂ ਨੂੰ ਪੀਸ ਕੇ ਵੇਚਣਗੇ ਇਹ ਥੱਲੇ ਚੈੱਕ ਕਰੋ ਵੈਸੇ ਫਸਲ ਬੰਦਾ ਇਸ ਤਰ੍ਹਾਂ ਦੀ ਵੀ ਗੱਡੇ ਨਾਲ ਬਚਤ ਬੜੀ ਹੈ ਦੋ ਕਨਾਲਾਂ 3 ਕਨਾਲਾਂ ਹੋਣੀਆਂ ਨੇ ਜਿਹੜੀ ਗੱਡੀ ਹੋਈ ਹੈ ਅੱਬੂ ਯਾ ਮਿਰਚਾਂ ਦੇਖੋ ਕਿੰਨੀਆਂ ਪਿਆਰੀਆਂ ਖੜੀਆਂ ਦੇਸੀ ਇੱਥੇ ਅੱਗੇ ਨਾ ਭਿੰਡੀ ਵਗੈਰਾ ਗੱਡੀ ਸਾਰੀ ਸੁੱਕ ਗਈ ਹੈਗੀ ਬਸ ਮਿਰਚਾਂ ਹੀ ਖੜੀਆਂ ਨਹੀਂ ਇਸ ਤਰ੍ਹਾਂ ਭਿੰਡੀ ਵੀ ਖੜੀ ਹੈ ਮੈਨੂੰ ਤਾਂ ਸੀਗਾ ਸੁੱਕ ਹੀ ਹੋਣੀ ਮਾਸ਼ਾਅੱਲਾ ਭਿੰਡੀ ਵੀ ਫਰੈਸ਼ ਖੜੀ ਹੈਗੀ ਇਹ ਬਾਅਦ ਲਾਈ ਉਹਨਾਂ ਨੇ ਇੱਥੇ ਨਾਲ ਸੀ ਸਾਰੀ ਸੁੱਕ ਗਈ ਇਹ ਵੀ ਕੋਈ ਨਵੀਂ ਨਸਲ ਦੀ ਉਹਨਾਂ ਨੇ ਇੱਥੇ ਮਿਰਚਾਂ ਲਾਈਆਂ ਨਹੀਂ ਆ ਅੱਬੂ ਜਾਨ ਇਹ ਦੇਖੋ ਬਰੀਕ ਜੀਆਂ ਨਹੀਂ ਆ ਸੋਇਆਂ ਦੀ ਤਰ੍ਹਾਂ ਹੈ ਇੰਡੀਆ ਦੀ ਮਿਰਚ ਹੈਗੀ ਇਹ ਵਾਕਈ ਬਹੁਤ ਕੋੜੀ ਹੁੰਦੀ ਹੈ ਤੇ ਇਹਦੇ ਅੱਗੇ ਆ ਸਾਰੀਆਂ ਇਹ ਵੀ ਚੈੱਕ ਕਰੋ ਜੀ ਇਹ ਸੁਣਿਆ ਹੋਇਆ ਜੀ ਇੰਡੀਆ ਦੀ ਮਿਰਚ ਹੁੰਦੀ ਨਾ ਬਹੁਤ ਕੌੜੀ ਹੁੰਦੀ ਹੈ ਇਹੀ ਉੱਥੋਂ ਪੀਸ ਕੇ ਜਿਹੜੇ ਆਪਣੇ ਕੋਲ ਪਾਕਿਸਤਾਨ ਮਿਰਚਾਂ ਆਉਂਦੀਆਂ ਉੱਥੋਂ ਹੀ ਕਹਿੰਦੇ ਆਉਂਦੀਆਂ ਨੇਗੀਆਂ ਇਹ ਚੈੱਕ ਕਰੋ ਇਹ ਵੀ ਸਾਰੀ ਚੱਲੀਏ ਹੁਣ ਚਲੋ ਓਕੇ ਹੋ ਗਿਆ ਤੇ ਮੈਂ ਜੀ ਹੁਣ ਫਿਰ ਚੱਲਣਾ ਅੱਬੂ ਜਾਨ ਜੇ ਆ ਜਾਂਦੇ ਨੇ ਪਿੱਛੇ ਮੈਨੂੰ ਕਹੀ ਜਾ ਰਹੇ ਨਸਲ ਤੂੰ ਚੱਲ ਆਪ ਜਿਹੜੇ ਨਾਲੀ ਤੱਕ ਕੱਟਣ ਨੂੰ ਹੀ ਲੱਗੇ ਹੋਏ ਨੇ ਉੱਥੇ ਬਹਿ ਗਏ ਨੇ ਹੁਣ ਕਹਿ ਰਹੇ ਨੇ ਉੱਥੋਂ ਕੱਟ ਲੈਣਾ ਕਿ ਜਿੱਥੇ ਘਾਸ ਨਜ਼ਰ ਆਉਂਦਾ ਨਾ ਉੱਥੇ ਬਹਿ ਜਾਂਦੇ ਨੇ ਕਹਿੰਦੇ ਨੇ ਇੱਥੋਂ ਵੱਢ ਲਈਏ ਮੈਂ ਕਿਹਾ ਸੀ ਇੱਥੋਂ ਵਿੱਚੋਂ ਦੇ ਕੱਢ ਲਓ ਕਹਿੰਦੇ ਨਹੀਂ ਇਹ ਠੀਕ ਹੈਗਾ ਜਾਂ ਸਾਈਡਾਂ ਤੇ ਖੜਾ ਨਾ ਇਹ ਸ਼ੌਕ ਨਾਲ ਖਾਂਦੇ ਨੇ ਇਹ ਬੱਕਰੀਆਂ ਬੱਕਰੇ ਓਕੇ ਹੋ ਗਿਆ ਉਹ ਜਿਹੜਾ ਮੈਂ ਇਕੱਠਾ ਕਰਕੇ ਰੱਖਿਆ ਇਹ ਲੈ ਚਲੀ ਚੱਕ ਕੇ ਅੱਬੂ ਜਾਨ ਹੀ ਆ ਜਾਂਦੇ ਨੇ ਪਿੱਛੇ ਬਸ ਆ ਜਾਓ ਅੱਬੂ ਜੀ ਤੇ ਹੁਣ ਜੀ ਫਿਰ ਚਲੀਏ ਘਰ ਭਾਈ ਸਾਹਿਬ ਐਵੇਂ ਖੋਤੇ ਹੀ ਪਸੀਨੀ ਹੋ ਰਿਹਾ ਕਿਉਂਕਿ ਇੱਥੇ ਨਾ ਜ਼ਮੀਨ ਨੂੰ ਥੱਲੋਂ ਪਾਣੀ ਲੱਗਿਆ ਉੱਥੋਂ ਸੇਕਾ ਜਿਹਾ ਮਾਰ ਰਹੀ ਹੈਗੀ ਇੱਦੇ ਅੱਗੇ ਠੰਡੀ ਹਵਾ ਲੱਗੇਗੀ ਪਸੀਨਾ ਹੁਣੇ ਸੁੱਕ ਜਾਣਾ ਅਸੀਂ ਦੇਖਿਆ ਜੀ ਵਾਪਸ ਘਰ ਜੀ ਆ ਗਏ ਆਂਗੇ ਤੇ ਇਹ ਜਿਹੜਾ ਘਾਸ ਹੈ ਇਹਨਾਂ ਦਾ ਇਹ ਇੱਥੇ ਰੱਖੀਏ ਕਿਉਂਕਿ ਪਹਿਲੇ ਵਾਲਾ ਹੀ ਉਹਨਾਂ ਨੇ ਰੱਜ ਕੇ ਖਾਧਾ ਹੈਗਾ ਅੱਬੂ ਜਾਨ ਕੀ ਵਜ੍ਹਾ ਹੈ ਥੱਲੇ ਪਾ ਕੇ ਜਾਂਦਾ ਰਿਹਾ ਰੱਜ ਗਈਆਂ ਹੈਗੀਆਂ ਨੇ ਛੋਟਾ ਇਹਦੇ ਨਾਲ ਪੇਟ ਛੋਟੇ ਜਾਨਵਰ ਸ਼ੇਰੂ ਹੈ ਵੱਡਾ ਵੀ ਖਾ ਜਾਏਗਾ ਉਹ ਤਾਂ ਐਵੇਂ ਹੀ ਹੈ ਸ਼ੇਰੂ ਆ ਕੇ ਰੱਜ ਕੇ ਖਾਂਦਾ ਜ਼ਿਆਦਾ ਖਾ ਜਾਂਦਾ ਚਲੋ ਕੋਈ ਨਾ ਇਹਨਾਂ ਕੋਲ ਪਹਿਲੇ ਵਾਲਾ ਬੜਾ ਪਿਆ ਹੈਗਾ ਘਾਸ ਤੇ ਇਹ ਫਿਰ ਰਾਤ ਨੂੰ ਪਾ ਦੇਵਾਂ ਅਗਰ ਪਹਿਲੇ ਵਾਲਾ ਇਹਨਾਂ ਨੇ ਖਾ ਲਿਆ ਹੋਇਆ ਨਾ ਉਸ ਤੋਂ ਬਾਅਦ ਫਿਰ ਦੇਖਾਂਗੇ ਆਹਿਸਤਾ ਵੈਸੇ ਇਹਨਾਂ ਦੋਨਾਂ ਬੱਕਰੀਆਂ ਸੀ ਨਾਮ ਦੱਸਣਾ ਆਪਾਂ ਕੀ ਰੱਖੀਏ ਦੋਨੇ ਹੀ ਫੀਮੇਲ ਨੇ ਜਾਂ ਫੀਮੇਲ ਨਾਮ ਹੀ ਸੀ ਦੱਸਣੇ ਨੇ ਕਿ ਪਿਆਰੇ ਜਿਹੇ ਨਾਮ ਹੋਣੇ ਚਾਹੀਦੇ ਨੇ ਸਾਰੇ ਵੀਵਰਾਂ ਨੇ ਸੋਚ ਕੇ ਆਪਣੀ ਮਰਜ਼ੀ ਦੇ ਨਾਮ ਦੱਸਣੇ ਨੇ ਦੋਨਾਂ ਦੇ ਕਿ ਦੋਨਾਂ ਦਾ ਕੀ ਨਾਮ ਰੱਖਿਆ ਜਾਵੇ ਇਹ ਥੋੜੀ ਛੋਟੇ ਕੱਦ ਦੀ ਹੈਗੀ ਇਹਦਾ ਕੀ ਨਾਮ ਰੱਖੀਏ ਤੇ ਉਸ ਦਾ ਕੀ ਨਾਮ ਰੱਖੀਏ ਅਸੀਂ ਦੱਸਣਾ ਹੈਗਾ ਚੈੱਕ ਕਰੋ ਮਾਸ਼ਾਅੱਲਾ ਕਿੰਨਾ ਪਿਆਰਾ ਕਲਰ ਹੈ ਸਾਫ ਸੁਥਰਾ ਜਾਨਵਰ ਨੇਗੇ ਦੋਨੇ ਤੇ ਇਹਨਾਂ ਲਈ ਹੁਣ ਚਾਰਾ ਵਗੈਰਾ ਤਾਂ ਖੁੱਲਾ ਹੀ ਪਿਆ ਇਹਨਾਂ ਨੂੰ ਟੈਨਸ਼ਨ ਹੀ ਨਹੀਂ ਹੈਗੀ ਤੇ
ਇਹ ਜਿਹੜਾ ਹੈਗਾ ਇਹ ਹੁਣ ਖਾ ਲਵਣਗੇ ਤੇ ਇਹ ਫਿਰ ਰਾਤ ਨੂੰ ਇਹਨਾਂ ਨੂੰ ਪਾ ਦੇਵਾਂਗੇ, ਰਾਤ ਨੂੰ ਤੇ ਸਵੇਰ ਫਸਟ ਟਾਈਮ ਖਾ ਲਵਾਂਗੇ। ਇਹਨਾਂ ਦਾ ਥੋੜਾ ਜਿਹਾ ਹੋਇਆ ਕਰਨਾ ਗਾਸ, ਟੈਨਸ਼ਨ ਹੀ ਨਹੀਂ ਹੋਈ ਕਰਨੀ। ਇੰਜ ਕਰ ਆਪੂ ਜਾਨਾ ਇੱਕ ਟਾਈਮ ਆਪਾਂ ਲਿਆ ਕਰਨਾ ਤੇ ਇੱਕ ਦਿਨ ਇਹਨਾਂ ਗੁਜ਼ਰ ਗਿਆ ਕਰਨਾ। ਹਾਂ ਇਹਨਾਂ ਨੂੰ ਬੜਾ ਹੈਗਾ। ਹਾਂ ਦੇਖ ਲਵਾਂਗੇ। ਚਲੋ ਦੇਖੋ ਸਕੂਨ ਨਾਲ ਬੈਠ ਕੇ ਖਾ ਰਹੀਆਂ, ਦੁਆਈ ਦਿੰਦੀਆਂ ਹੋਣੀਆਂ ਨੇ ਕਿਉਂਕਿ ਵਿਚਾਰੀਆਂ ਉੱਥੇ ਭੁੱਖੀਆਂ ਖੜੀਆਂ ਸੀ ਉਹਨਾਂ ਦੇ ਘਰ। ਤੇ ਇਮਾਨ ਫਾਤਮਾ ਠੰਡਾ ਪਾਣੀ ਲੈ ਕੇ ਆ ਗਈ, ਪਿਆਸ ਬੜੀ ਲੱਗੀ ਹੋਈ ਸੀ ਮੈਨੂੰ। ਦਿਲ ਨੂੰ ਸਕੂਨ ਆ ਗਿਆ। ਬੁਝਾਨ ਠੰਡਾ ਪਾਣੀ ਪੀ ਲੈ। ਇੱਥੇ ਇਮਾਨ ਫਾਤਮਾ ਲਈ ਫਿਰਦੀ ਸੀ ਮਾਸ਼ਾਅੱਲਾ ਬੜਾ ਠੰਡਾ। ਸ਼ਿਕੰਜੀ ਅਬੂ ਜਾਨ ਨਾਤੇ ਨਹੀਂ ਨੇਗੇ, ਇਹ ਸਾਰਾ ਪਸੀਨਾ ਹੈ, ਗਰਮੀ ਬਹੁਤ ਜ਼ਿਆਦਾ ਸੀ। ਆਪਾਂ ਇਸ ਟਾਈਮ ਨਿਕਲਣਾ ਸੀ ਗਾਸ ਵੱਢਣ। ਚਲੋ ਕੋਈ ਨਾ, ਇਹਨਾਂ ਨੂੰ ਮਨ ਪਸੰਦ ਦਾ ਹੁੰਦਾ ਹੈਗਾ ਇਸ ਤਰ੍ਹਾਂ ਜਿਹੜਾ ਨਾ ਜ਼ਿਆਦਾ ਖਾਂਦੇ ਨੇ ਤਾਂ ਜਿਹੜਾ ਨਾ ਇਹ ਲੈ ਆਉਂਦਾ ਹੈਗਾ। ਤੇ ਉਦੋਂ ਸਾਜਦਾ ਨੂੰ ਕੱਲ ਮੈਂ ਦੱਸਣਾ ਭੁੱਲ ਗਿਆ ਸੀ। ਕੱਲ ਤਾਂ ਅੱਲਾ ਨੇ ਮੇਰੀ ਜਾਨ ਬਚਾਈ ਹੈਗੀ ਕਿਉਂਕਿ ਕੱਲ ਮੈਂ ਅੰਦਰ ਸੋ ਰਿਹਾ ਸੀ ਤੇ ਇਹ ਜਿਹੜਾ ਨਾ 에ਅਰ ਕੂਲਰ ਚੱਲਿਆ ਦੁਕਾਨ ਜਦੋਂ ਖੋਲ ਕੇ ਬਹਿਣਾ ਨਾ ਤੇ ਫਿਰ ਮੈਂ ਅੰਦਰ ਇਹ 에ਅਰ ਕੂਲਰ ਚਲਾ ਦਿੰਦਾ ਸੀ। ਹਾਂ ਇਹ ਚਲਾਇਆ ਹੋਇਆ ਸੀ ਮੈਂ ਤੇ ਅਚਾਨਕ ਨਾ ਇੱਕ ਸਾਈਡ ਤੋਂ ਇਹ ਗਿਰਿਆ ਹੈ, ਪਤਾ ਨਹੀਂ ਇਹ ਵੇਚਣ ਦੀ ਆਈ ਏ, ਇਹ ਵੇਚਣ ਦੇ ਗਿਰ ਕੇ ਆ ਗਈ ਤੇ ਇਹਦੇ ਦੋ ਪਾਰ ਨੇ ਉਹ ਵੀ ਟੁੱਟ ਗਏ। ਸਪਾਰਕ ਹੋ ਕੇ ਬੁਝਣ ਅੱਗ ਲੱਗ ਗਈ। ਮੈਂ ਸੁੱਤਾ ਪਿਆ ਸੀ, ਸੁੱਤਾ ਭੱਜ ਪਿਆ ਮੈਂ ਇੱਥੋਂ ਸਪਾਰਕ ਹੋਈ ਔਰ ਡਾਇਰੈਕਟ ਬਿਜਲੀ ਸੀ ਨਾ, ਇਹਨੂੰ ਅੱਗ ਲੱਗ ਗਈ, ਸਾਰੇ ਅੱਗ ਲੱਗ ਗਈ। ਫਿਰ ਮੈਂ ਪਹਿਲੇ ਤਾਂ ਮੈਨੂੰ ਸਮਝ ਨਹੀਂ ਆਇਆ ਬੁਝਣ ਵੀ ਤਾਰ ਕਿੱਥੇ ਨਹੀਂ ਲੱਗੀ। ਮੈਂ ਭੱਜ ਕੇ ਬਾਹਰ ਆ ਗਿਆ ਉਧਰੋਂ ਤੇ ਫਿਰ ਮੈਂ ਜਦੋਂ ਬਾਅਦ ਸੋਚਿਆ ਮੈਂ ਕਿ ਇੱਧਰ ਤਾਰ ਲੱਗੀ ਹੋਈ, ਫਿਰ ਮੈਂ ਉਧਰੋਂ ਜਾ ਕੇ ਤਾਰ ਕੱਢੀ ਤੇ ਫਿਰ ਜਾ ਕੇ ਜਿਹੜਾ ਨਾ ਇਹਦੀ ਉਹ ਅੱਗ ਜੀ ਬੰਦ ਹੋਈ, ਨਹੀਂ ਤਾਂ ਅੱਗ ਲੱਗ ਜਾਣੀ ਸੀ ਅੰਦਰ ਦੁਕਾਨ ਨੂੰ ਵੀ। ਅੱਲਾ ਦਾ ਸ਼ੁਕਰ ਹੈ ਅੱਲਾ ਨੇ ਕੱਲ ਇਸ ਨੁਕਸਾਨ ਤੋਂ ਬਚਾਇਆ ਹੈਗਾ। ਤੇ ਉਧਰੋਂ ਇੱਕ ਹੋਰ ਟੈਨਸ਼ਨ ਹੈਗੀ, ਵੈਸੇ ਤਾਂ 2 ਦਿਨਾਂ ਦਾ ਬਿਜਲੀ ਦਾ ਬਿੱਲ ਆਇਆ ਪਿਆ ਲੇਕਿਨ ਬਿਜਲੀ ਦਾ ਬਿੱਲ ਇਤਨਾ ਜ਼ਿਆਦਾ ਆਇਆ ਹੈਗਾ ਕਿ ਟੈਨਸ਼ਨਾਂ ਤਾਂ ਮੈਨੂੰ ਇਹ ਨਹੀਂ ਕਿ ਫੋਨ ਦੀ ਇਤਨੀ ਨਹੀਂ ਹੈਗੀ ਜਿਤਨੀਆਂ ਟੈਨਸ਼ਨਾਂ ਘਰ ਦੀਆਂ ਬਣੀਆਂ ਪਈਆਂ ਨੇ। ਨੁਕਸਾਨ 57,000 ਤੇ ਹਾਂ ਇਤਨਾ ਬਿੱਲ ਆਇਆ। ਉਹ ਮੈਂ ਦਿਖਾਣਾ ਰਸੀਦ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਓਗੇ 2 ਮਹੀਨਿਆਂ ਸਾਡਾ ਇਤਨਾ ਬਿੱਲ ਬਿਜਲੀ ਦਾ ਆਇਆ ਹੈਗਾ। ਲਓ ਜੀ ਖਿਦਮਤ ਹਾਜ਼ਰ ਹੈ ਜੀ, ਆਪਣੀ ਬਿੱਲ ਦੀ ਰਸੀਦ ਚੈੱਕ ਕਰੋ। ਬਿੱਲ ਕਿੰਨਾ ਆਇਆ ਹੈਗਾ 57,896 ਰੁਪਏ ਤੇ ਲੇਟ ਤਾਂ ਹੋ ਹੀ ਗਿਆ ਹੈਗਾ। ਹੁਣ ਸਾਨੂੰ 57,896 ਰੁਪਏ ਲੇਟ ਫੀਸ ਪਾ ਕੇ ਤਾਰਨਾ ਪਏਗਾ। ਅੱਛਾ ਲੇਟ ਫੀਸ ਪਾ ਕੇ ਤਾਰਨਾ ਪਏਗਾ। 23,000 ਇੱਕ ਮਹੀਨੇ ਵਿੱਚ। ਇਹ ਮੇਰੇ ਦਾਦੇ ਦਾ ਨਾਮ ਹੈਗਾ ਨੂਰ ਅਹਿਮਦ ਸਨ ਆਫ ਬਾਦਰ। ਨੂਰ ਅਹਿਮਦ ਸਨ ਆਫ ਬਾਦਰ ਇਹ ਮੇਰੇ ਦਾਦੇ ਦਾ ਨਾਮ ਹੈਗਾ। ਬਿੱਲ ਅੱਗੇ ਤਾਂ ਦਾਦਾ ਥੋੜਾ ਬਿੱਲ ਭੇਜਦਾ ਰਿਹਾ, ਬਹੁਤ ਅੱਲਾਹ ਨੂੰ ਜੰਨਤ ਵਿੱਚ ਜਗ੍ਹਾ ਦੇਵੇ, ਅੱਲਾਹ ਪਾਕ ਉਸ ਤੇ ਰਹਿਮਤ ਕਰੇ। ਲੇਕਿਨ ਨਾ ਸਾਡੇ ਤੇ ਵੀ ਉਹਨੇ ਕਰਮ ਨਵਾਜ਼ੀ ਕਰ ਹੀ ਦਿੱਤੀ ਹੈ। ਅਬੂ ਜਾਨ ਇੱਥੇ ਲਿਸਟ ਲਿਖੀ ਹੋਣੀ ਤੂੰ ਇਤਨਾ ਦੇ ਬਿੱਲ ਕਿਉਂ ਭੇਜਿਆ ਹੈਗਾ। ਅੱਛਾ ਆਹੋ ਇਹ ਕੋਈ ਟੈਕਸ ਵਗੈਰਾ ਲੱਗਿਆ ਹੋਣਾ ਹੈਗਾ। ਪਤਾ ਨਹੀਂ ਕੀ ਮਸਲਾ ਬਣਿਆ ਹੈਗਾ, ਕਿੰਨਾ ਹੈਗਾ ਪਤਾ ਨਹੀਂ। ਹਾਂ ਇਹ ਕੋਈ ਰੋਲਾ ਹੋਣਾ ਹੈ। 1,161 ਰੁਪਏ ਕੋਈ ਟੈਕਸ ਵਗੈਰਾ ਜ਼ਿਆਦਾ ਵੀ ਲੱਗਿਆ ਹੈਗਾ, ਇਹਦਾ ਕੋਈ ਪਤਾ ਕਰਾਈਏ। ਇਸ ਮਹੀਨੇ ਦੀ ਸੈਲਰੀ ਨਹੀਂ ਸਾਡੀ ਇੰਨੀ ਜਿੰਨਾ ਬਿੱਲ ਆਇਆ ਪਿਆ ਤੇ ਕਿਸ ਤਰ੍ਹਾਂ ਆਪਾਂ ਅਦਾ ਕਰੋ। ਨਹੀਂ ਤੇ ਮੀਟਰ ਲੈ ਜਾ, ਆਪਾਂ ਕਵਾਂਗੇ ਮੀਟਰ ਲੈ ਜਾਓ, ਮੀਟਰ ਲੈ ਜਾਓ। ਅਬੂ ਜਾਨ ਆਪਣੇ ਨਾਮ ਦਾ ਮੇਰੇ ਨਾਂ ਦਾ ਹੈ, ਆਪਣੇ ਨਾਂ ਦਾ ਨਵਾਂ ਲਵਾ ਲਾਂਗੇ, ਠੀਕ ਨਹੀਂ ਹੈ? ਹਾਂ ਇਹ ਠੀਕ ਹੈ। ਲੈ ਜਾਓ, ਦਾਦੇ ਦੇ ਨਾਂ ਦਾ ਹੈਗਾ, ਦਾਦੇ ਨੂੰ ਲੱਭ ਲਓ ਜਿੱਥੋਂ ਲੱਭਦਾ ਹੈ। ਨੂਰਾਮਨ ਇੱਕ ਮਿੰਟ ਵੀ ਗੁਜ਼ਾਰਾ ਨਹੀਂ ਹੋਣਾ। ਇਹ ਵੀ 6ਵਾਂ ਮਹੀਨਾ ਨਾ ਹੁਣ ਕੀ ਕਰੀਏ? ਲੈ ਜਾਣਾ ਮੀਟਰ ਤੋਂ ਨਾ ਲੈ ਜਾਣਾ, ਬਿੱਲ ਨਾ ਦਿੱਤਾ ਤੋਂ ਨਾ ਲੈ ਜਾਣਾ। ਮੀਟਰ ਲੱਗਣ ਤੇ ਟਾਈਮ ਲੱਗਣਾ ਅੰਮੀ, ਸੱਚੀ ਨਵਾਂ ਮੀਟਰ ਲੱਗਣ ਤੇ ਬੜਾ ਟਾਈਮ ਲੱਗਣਾ ਤੇ ਗਰਮੀ ਬਹੁਤ। 60,000 ਨਹੀਂ ਭਰਿਆ ਜਾਂਦਾ ਉਹ ਤਾਂ ਕਿਵੇਂ ਭਰੀ ਹੋਏ ਤੂੰ ਸੋਚਦੇ ਪਏ। ਇੱਥੇ ਪੁਜਾਣੇ ਦੀ ਲਿਸਟ ਹੁੰਦੀ ਪਿੱਛੇ ਜੇ ਆਪਣੇ ਟੋਟਲ ਨੇ ਨਾ ਕਿਤਨਾ ਬਿੱਲ ਆਇਆ ਹੋਇਆ ਸਾਰਾ ਉਹਨਾਂ ਨੇ ਲਿਖਿਆ ਹੋਇਆ। ਪਾਣੀ ਪੀ ਲੈਣ ਚੈੱਕ ਕਰੋ, ਪੜ ਕੇ ਦੱਸਾਂਗਾ। ਮੇਰੇ ਹੋਸ਼ ਨਹੀਂ ਹਾਲਤ ਕਰ ਬਣ ਰਿਹਾ ਪਾਣੀ। ਇਹ 5,000 ਰੁਪਇਆ ਜਿਹੜਾ ਇਹ ਬਿੱਲ ਤਾਰਿਆ ਹੈਗਾ 1 ਮਹੀਨੇ ਦਾ, 13,000 ਰੁਪਇਆ ਲਾਸਟ 38,000 ਰੁਪਇਆ ਇਹ ਆਇਆ ਸੀ। ਇਹ 3 ਮਹੀਨਿਆਂ ਦਾ ਬਿੱਲ ਸੀ ਤੇ ਆ 17,000 ਰੁਪਇਆ 3 ਮਹੀਨੇ ਨਹੀਂ 3 ਮਹੀਨਿਆਂ ਦਾ। ਇਹ 3 ਮਹੀਨੇ ਇਹ 17,000 ਇਹ ਵੀ 3 ਮਹੀਨੇ ਆ 25,000 ਰੁਪਇਆ 3 ਮਹੀਨਿਆਂ ਦਾ। ਤੇ ਇਹ ਸਾਨੂੰ 57,000 ਪਹਿਲੀ ਵਾਰੀ ਆਇਆ। ਮੈਂ ਕਹਿੰਦਾ ਜਦੋਂ ਦਾ ਮੀਟਰ ਲਵਾਇਆ ਪਹਿਲੀ ਵਾਰੀ 57,000 ਰੁਪਏ ਬਿੱਲ ਆਇਆ 2 ਮਹੀਨਿਆਂ ਦਾ, 3 ਮਹੀਨਿਆਂ ਦਾ ਨਹੀਂ 2 ਮਹੀਨਿਆਂ ਦਾ। ਹੱਲ ਗਏ ਆ ਅਸੀਂ ਆਪ ਦੇਖ ਕੇ ਵੀ ਇਹ ਕੀ ਹੋ ਗਿਆ। 2 ਮਹੀਨੇ ਦਾ ਅਸੀਂ ਇਕੱਠਾ ਹੀ ਤਾਰ ਦਿੰਦੇ ਹੁੰਦੇ ਆ ਕਿ ਇੱਕ ਸੈਲਰੀ ਦੇ ਵਿੱਚੋਂ ਨਾ ਬਿੱਲ ਤਰ ਜਾਂਦਾ ਹੈਗਾ। ਇੱਕ ਸੈਲਰੀ ਦਾ ਡਾਇਰੈਕਟ ਬਿੱਲ ਹੀ ਤਰ ਜਾਂਦਾ। ਲੇਕਿਨ ਇਸ ਵਾਰੀ ਇਤਨੀ ਸਾਡੀ ਸੈਲਰੀ ਨਹੀਂ ਜਿੰਨਾ ਬਿੱਲ ਆਇਆ ਵੀ। ਹੁਣ ਕੀ ਕਰੀਏ, ਕਰਨੇ ਆਣਾ ਕੋਈ ਨਾ ਕੋਈ ਜੁਗਾੜ ਲਾਣੇ ਆ, ਨਹੀਂ ਤਾਂ ਫਿਰ ਮੀਟਰ ਤੋਂ ਉਹਨਾਂ ਲੈ ਹੀ ਜਾਣਾ। ਯਾਰ ਇਹ ਨਾ ਅਸਲ ਕੁਝ ਹੋਰ ਹੈ ਲਿਖਿਆ ਨਾਲ KVH। ਇਹ ਕੁਝ ਹੋਣਾ ਹੈ KVH ਇਹਨਾਂ ਕੋਈ ਨਾ, ਇਹ ਮੇਰੇ ਖਿਆਲ ਕਲੋਜ਼ਿੰਗ ਦਾ ਇਹਨਾਂ ਦਾ ਮਹੀਨਾ ਹੈਗਾ। ਇਹਨਾਂ ਤਾਂ ਜ਼ਿਆਦਾ ਭੇਜਿਆ ਹੈ ਬਿੱਲ, ਆਪਣੇ ਵਾਲੇ ਭੇਜਿਆ। ਪਿੰਡ ਪੂਰੇ ਠੀਕ ਨੇ ਬਿੱਲ ਯਾਰ 7,000 6,000 5,000 4,000
ਅਸੀਂ ਕਿਹੜੀ ਇੱਥੇ ਕੋਈ ਫੈਕਟਰੀ ਚਲਾਈ ਹੋਈ ਜਾਂਦਾ ਇਤਨਾ ਜ਼ਿਆਦਾ ਬਿੱਲ ਆ ਗਿਆ ਹੈਗਾ ਯਾਰ। ਲਾਈਆਂ ਹੋਈਆਂ ਨੇ ਹਾਂ ਅਸੀਂ ਫਰੀਜ਼ਰ ਹੀ ਨਹੀਂ ਚਲਾਉਂਦੇ ਦੁਕਾਨ ਵਾਲਾ ਕਿ ਬਿੱਲ ਨਾ ਜ਼ਿਆਦਾ ਆ ਜਾਵੇ। ਘਰ ਦੀ ਫ੍ਰਿਜ ਜਿਹੜੀ ਉਹ ਰਾਤ ਨੂੰ ਚਲਾ ਲਈਦੀ। ਸਹੀ ਗੱਲ ਹਾਂ ਇਤਨਾ ਬਿੱਲ ਆਇਆ ਪਿਆ। ਫ੍ਰਿਜ ਜਿਹੜੀ ਸਾਡੀ ਇਹ ਘਰ ਦੀ ਨਾ ਰਾਤ ਨੂੰ 5 ਘੰਟੇ ਚੱਲਦੀ ਹੈ। ਰਾਤ ਨੂੰ ਚਲਾ ਲਈਦੀ ਫਿਰ ਸਾਰਾ ਦਿਨ ਉਹਦੀ ਕੂਲਿੰਗ ਰਹਿੰਦੀ, ਬੰਦ ਕਰ ਦੇਈਦੀ ਹੈ। ਵੈਸੇ ਅਸੀਂ ਡਾਊਨ ਕੀਤਾ। ਹਾਂ ਤੇ ਘਰ ਦੇ ਪੱਖੇ ਵਗੈਰਾ ਦੇਖੋ ਨਾ, ਲਾਈਟਾਂ ਵਗੈਰਾ ਬੰਦ ਨੇ, ਪੱਖੇ ਵਗੈਰਾ ਬੰਦ ਹੀ ਰੱਖਦੇ ਆ, ਜਦੋਂ ਯੂਜ਼ ਕਰਨਾ ਉਦੋਂ ਹੀ ਚਲਾ। ਤੇ ਉਦੋਂ ਸਾਜਨ ਨੇ ਇੱਕ ਹੋਰ ਗੱਲ ਦੱਸਣਾ ਭੁੱਲ ਗਿਆ ਕਿ ਸਾਡੀ ਖਾਲਾ ਹੈਗੀ ਉਹ ਵੀ ਆਈ ਸੀ ਅੱਜ ਸਾਡੇ ਲਈ, ਤੇ ਆਪਣੇ ਬੱਚੇ ਜਿਹੜੇ ਇੱਥੇ ਛੱਡ ਕੇ ਤੇ ਗਈ ਹੈਗੀ ਉਸਮਾਨ ਦੀ ਦਵਾਈ ਲੈਣ। ਜੇ ਉਹਦਾ ਛੋਟਾ ਬੇਟਾ ਹੈਗਾ ਉਹ ਵਿਚਾਰੇ ਦੀ ਫਿਰ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ, ਉਹਨੂੰ ਪੇਚਸ ਲੱਗਦੇ ਨੇਗੇ ਤੇ ਇਤਨੀ ਜ਼ਿਆਦਾ ਉਹਦੀ ਤਬੀਅਤ ਖਰਾਬ ਹੋ ਜਾਂਦੀ ਨਾ ਕਿ ਅੱਜ ਦੀ ਇਤਨੀ ਜ਼ਿਆਦਾ ਸ਼ਦੀਦ ਤਬੀਅਤ ਖਰਾਬ ਸੀ। ਜਦੋਂ ਅੰਮੀ ਜਾਨ ਨੇ ਦੇਖਿਆ ਹੈ ਨਾ ਤੇ ਅੰਮੀ ਜਾਨ ਕਹਿੰਦੀ ਚੱਲਨੇ ਆਪਾਂ ਚੱਲ ਕੇ ਨਾ ਦਵਾਈ ਲੈ ਆਨੇ ਆਗੇ, ਲੇਕਿਨ ਫਿਰ ਕੱਲ੍ਹ ਉਹਨੇ ਕਿਹਾ ਅਸੀਂ ਚਲੇ ਜਾਂਦੇ ਹਾਂ ਕਿ ਸਾਡੇ ਕੋਲ ਪੈਸੇ ਨਹੀਂ ਨੇਗੇ, ਤੁਸੀਂ ਸਾਨੂੰ ਪੈਸੇ ਉਤਾਰੇ ਦੇ ਦਿਓ। ਜੋ ਸਾਡੇ ਕੋਲ ਉਦੋਂ ਅਸੀਂ ਲੈ ਲਏ। ਜੇ ਅੰਮੀ ਜਾਨ ਕੋਲ 1000-1500 ਰੁਪਇਆ ਸੀਗਾ, ਕਿਉਂਕਿ ਅਸੀਂ ਵੀ ਬਸ ਸੈਲਰੀ ਦੇ ਇੰਤਜ਼ਾਰ ਤੇ ਆ। ਜਿਵੇਂ ਸਾਡੀ ਸੈਲਰੀ ਆਈ ਨਾ ਫਿਰ ਸਾਡੇ ਘਰ ਦਾ ਖਰਚਾ ਖੁੱਲਾ ਹੋਣਾ ਹੈਗਾ, ਲੇਕਿਨ ਅੱਜ ਤੱਕ ਸਾਡੀ ਵੀ ਸੈਲਰੀ ਨਹੀਂ ਆਈ। ਸੈਲਰੀ ਜੋਗਾ ਬਿੱਲ ਵਗੈਰਾ ਤਰਨਾ ਜੋ ਵੀ ਕਰਨਾ ਉਹ ਵੀ ਦੇਖਣਾ, ਸੈਲਰੀ 'ਚ ਬਿੱਲ ਤਾਂ ਨਹੀਂ ਤਰਨਾ, ਬਿੱਲ ਤਾਂ ਕਾਫੀ ਜ਼ਿਆਦਾ ਹੈ। ਸਾਡੀ ਤਕਰੀਬਨ 1.5 ਮਹੀਨੇ ਸੈਲਰੀ ਹੋਵੇ ਉਸ ਹਿਸਾਬ ਨਾਲ ਬਿੱਲ ਬਣਦਾ ਹੈਗਾ, ਤੁਹਾਨੂੰ ਇਤਨਾ ਦੱਸ ਦੇਵਾਂ। ਤੇ ਫਿਰ ਵੀ ਜਿਹੜਾ ਨਾ ਚਲੋ ਦੇਖਾਂਗੇ ਇਸ ਵਾਰੀ ਵਾਪਟਾ ਲੈਣ ਗੱਲ ਕਰਕੇ ਦੇਖ ਲੈਂਦੇ ਆਂਗੇ ਕਿ ਬਾਕੀ ਦੀ ਜਿਹੜਾ ਬਿੱਲ ਹੈ ਉਹ ਅਗਲੇ ਮਹੀਨੇ ਲੈ ਲਵਣ, ਇਸ ਤਰ੍ਹਾਂ ਕੋਈ ਨਿਜ਼ਾਮ ਬਣਿਆ ਨਾ ਚਲੋ ਕਰ ਲਵਾਂਗੇ। ਦਾਦੀ ਜਾਨ ਹੋਰੀ ਵੀ ਆ ਗਏ ਨੇਗੇ। ਅਸਲਾਮ ਵਾਲੇਕੁਮ। ਹਾਂਜੀ ਦਾਦਾ ਜਾਨ। ਵਾਲੇਕੁਮ ਸਲਾਮ। ਆਮਣਾ ਵੇਖ ਰਹੀ ਬੱਕਰੀਆਂ ਆ ਗਈਆਂ ਨੇ। ਚੈੱਕ ਕਰੋ ਇਹ ਟੈਡੀ ਹੈਗੀ, ਉਹ ਜਿਹੜਾ ਤੁਹਾਡਾ ਬੱਕਰਾ ਸੀ ਇਹ ਉਸੇ ਤਰ੍ਹਾਂ ਟੈਡੀ ਦੇ ਦੂਸਰੇ ਰੱਲੇ ਵਾਲਾ ਮੈਨੂੰ ਲੱਗਦਾ ਦੇਸੀ। ਇਹ ਤਾਂ ਸੂਣ ਵਾਲੀ ਵੀ ਹੈ। ਹਾਂ ਦੇਖੋ ਨਾ ਪੇਟ ਵੱਲੋਂ ਪਤਾ ਚੱਲ ਰਿਹਾ। ਤੇ ਉਹ ਦੂਸਰੀ ਦੇਸੀ, ਉਹ ਮਾਸ਼ਾਅੱਲਾ। ਇਹ ਦੋਨੇ ਸਾਨੂੰ 50,000 ਰੁਪਏ ਮਿਲਿਆ ਜੋੜਾ। ਨਹੀਂ ਇਹ ਦੁੱਧ ਹੁਣ ਦੁੱਧ ਦੇਵਣਗੀਆਂ ਨਾ, ਇਹ ਹੈ ਨਾ ਕਿ ਇਹ ਲਵੀਆਂ ਨੇ, ਪੱਠਾ ਨਹੀਂ ਆ। ਪਹਿਲਾਂ ਇਹਨਾਂ ਨੇ ਹੁਣ ਹੀ ਸੁਆ ਦੇਣਾ, ਫਿਰ ਇਸ ਤੋਂ ਬਾਅਦ ਦੁੱਧ ਖੁੱਲਾ ਦੇਵਣਗੀਆਂ। ਚੰਗੀਆਂ ਬੱਕਰੀਆਂ ਨਿਕਲ ਜਾਵਾਂ ਤੇ 1 ਲੱਖ ਰੁਪਏ ਦੀ ਬੱਕਰੀ ਹੁੰਦੀ, ਤੁਹਾਨੂੰ ਪਤਾ ਹੈ ਨਾ। ਇਹਨਾਂ ਦਾ ਗਾਹ ਗੂਆ ਪੱਟ ਲਿਆਂਦਾ, ਉਹ ਦੇਖੋ ਇਕੱਠਾ ਪਿਆ ਢੇਰ ਲੱਗਿਆ। ਦੁੱਧ ਨਹੀਂ ਮੁੱਕਣਾ, ਬੱਕਰੀਆਂ ਹੀ ਨਹੀਂ ਮੁੱਕਦੀਆਂ, ਬੱਕਰੀਆਂ ਹੋਣੀਆਂ, ਵੱਧੀਆਂ ਬਹੁਤ ਜ਼ਿਆਦਾ ਨਹੀਂ ਆ। ਇਨਸ਼ਾਅੱਲਾ ਬਾਕੀ ਠੀਕ ਹੈ। ਆਪਣਾ ਜਿੰਨਾ ਹੀ ਅੱਜ ਦਾ ਵਲੌਗ ਹੈਗਾ ਸੀ ਮੈਨੇਜ ਕਰੋ, ਕੋਸ਼ਿਸ਼ ਕਰਾਂਗੇ। ਹੁਣ ਆਪਣੇ ਕੋਲੋਂ ਬੱਕਰੀਆਂ ਵੀ ਆ ਗਈਆਂ ਨੇ, ਹੁਣ ਤਾਂ ਡੇਲੀ ਵਲੌਗ ਬਣਿਆ ਕਰਨਾ, ਚਾਹੇ ਜਿਵੇਂ ਗਰਮੀ ਹੈ ਜੋ ਵੀ ਹੈ। ਇਹਨਾਂ ਦਾ ਕਦੀ ਚਾਰਾ ਵਗੈਰਾ ਲਵਣ ਗਏ ਕਰਾਂਗੇ ਜੋ ਵੀ ਹੈ। ਤੇ ਉਧਰ ਇਨਸ਼ਾਅੱਲਾ ਤਾਲਾ ਵੈਸੇ ਦੁਕਾਨ ਦਾ ਵੀ ਹੁਣ ਜਿਹਾ ਸਮਾਨ ਵਗੈਰਾ ਕੋਈ ਲੈਣੇ ਆ ਕਿ ਸੈਲਰੀ ਆਂਦੀ ਨਾ, ਤੇ ਬਾਕੀ ਦੇ ਜਿਹੜੇ ਕੋਈ ਘਰ ਦੇ ਛੋਟੇ ਮੋਟੇ 1-2 ਕੰਮ ਨੇ ਉਹ ਵੀ ਸੈਲਰੀ ਚੋਂ ਕਰਵਾਉਣੇ ਸੋਚਿਆ ਹੋਇਆ। ਠੀਕ ਹੈ। ਉਹ ਸੂਰਜ ਵੀ ਗਰੂਬ ਹੋ ਗਿਆ ਹੋਇਆ ਹੈਗਾ। ਹੁਣ ਵਲੌਗ ਤਾਂ ਖਤਮ ਕਰੀਏ ਨਾ ਟਾਈਮੋ ਟਾਈਮ, ਫਿਰ ਅਪਲੋਡ ਵੀ ਕਰਨਾ ਹੁੰਦਾ। ਲੇਟ ਅਪਲੋਡ ਹੋਵੇ ਤਾਂ ਫਿਰ ਵੀਵਰ ਕਹਿੰਦੇ ਨੇ ਅਸਨ ਤੂੰ ਬੇਟਾਈਮਾ ਵਲੌਗ ਅਪਲੋਡ ਕਰਨਾ, ਉਹਦਾ ਅਸੀਂ ਉਂਝ ਹੀ ਸੋ ਜਾਂਦੇ ਹਾਂ। ठीक है। अपना वलॉग इत्थे खत्म करने, तुहानू अच्छा लगे लाजमी अपने चैनल सब्सक्राइब कर लेना, वीडियो लाइक कर लेना, दोस्तों रिश्तेदार शेयर भी कर लेना। थैंक्स फॉर वाचिंग एंड अल्लाह हाफिज़।